ਅਸਲਾਮ ਵਾਲੇਕੁਮ ਜੀ। ਮੈਂ ਅਕਰਮ ਉਦਾਸ ਸਭ ਦੋਸਤਾਂ ਨੂੰ ਦੱਸ ਦਈਏ ਕਿ ਅਸੀਂ ਇੱਕ ਨਵੀਂ ਤੋਂ ਨਵੀਂ ਚੀਜ਼ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਹਾਂ। ਇਹ ਜਿਵੇਂ ਮੇਰੇ ਪ੍ਰੋਗਰਾਮ ਦੇ ਵਿੱਚ ਵਿਖਾਇਆ ਜਾਂਦਾ ਹੈ, ਪਿਛਲੇ ਪ੍ਰੋਗਰਾਮਾਂ 'ਚ ਵੀ ਅਸੀਂ ਲਹਿਦਾ ਹਟ ਕੇ ਚੀਜ਼ ਵਿਖਾਉਂਦੇ ਹਾਂ ਕਿ ਯਾਰ ਹੁੰਦਾ ਤੇ ਇੱਕ ਜ਼ਿੰਦਗੀ ਦਾ ਹਿੱਸੇ ਦੇ ਵਿੱਚ ਕੋਈ ਨਾ ਕੋਈ ਬੀਤੀ ਹੁੰਦੀ ਬੰਦੇ ਦੇ ਨਾਲ। ਚੀਜ਼ ਬੀਤੀ ਉਹ ਹੁੰਦੀ ਜਿਵੇਂ ਕਿ ਫਰਾਡ ਹੈ। ਫਰਾਡ ਬੰਦੇ ਦੇ ਨਾਲ ਹੋਇਆ ਹੁੰਦਾ, ਕਿਸੇ ਨਾ ਕਿਸੇ ਜ਼ਿੰਦਗੀ ਦੇ ਹਿੱਸੇ 'ਚ ਫਰਾਡ ਹੋਇਆ ਹੁੰਦਾ। ਜਿਵੇਂ ਅਸੀਂ ਉੱਠ ਕੇ ਸੁਬਾਹ ਕੰਮ ਤੇ ਜਾਂਦੇ ਹਾਂ, ਦਫ਼ਤਰ ਜਾਂਦੇ ਹਾਂ, ਕੋਈ ਫੈਕਟਰੀ ਜਾਂਦਾ, ਤੇ ਇਸੇ ਤਰ੍ਹਾਂ ਹੀ ਜਦੋਂ ਫਰਾਡੀਆ ਸੁਬਾਹ ਉੱਠਦਾ ਇਹ ਸੋਚਦਾ ਕਿ ਯਾਰ ਅੱਜ ਫਰਾਡ ਕਿਹੜਾ ਕਰਨਾ, ਤੇ ਫਰਾਡੀਆਂ ਦਾ ਕੰਮ ਹੈ ਫਰਾਡ ਕਰਨਾ ਔਰ ਉਹਨਾਂ ਨੇ ਲਾਣਾ ਫਰਾਡ। ਅਸੀਂ ਜਿੰਨਾ ਮਰਜ਼ੀ ਬਚ ਕੇ ਰਹੀਏ ਕਿ ਯਾਰ ਨਹੀਂ ਫਰਾਡੀਆਂ ਕੋ ਬਚ ਕੇ ਰਹਿਣਾ। ਮੇਰੀ ਜ਼ਿੰਦਗੀ ਦੇ ਨਾਲ ਮੇਰੇ ਨਾਲ ਬੜਾ ਬੀਤੀ ਇਹ ਗੱਲ, ਮੈਂ ਤੁਹਾਨੂੰ ਉਹ ਗੱਲਾਂ ਨਾਲ ਨਾਲ ਦੱਸਾਂਗਾ। ਲੇਕਿਨ ਅੱਜ ਜਿਹੜੇ ਅਸੀਂ ਦੋ ਫਰਾਡੀਏ ਫੜੇ ਨੇ, ਇੱਕ ਗੁਜਰਾਂਵਾਲੇ ਤੋਂ ਇੱਕ ਮਲਤਾਨ ਤੋਂ, ਦੋ ਫਰਾਡੀਏ ਇਕੱਠੇ ਕੀਤੇ, ਉਹਨਾਂ ਨੂੰ ਵੇਖੀਏ ਕਿ ਉਹਨਾਂ ਨੇ ਕਿਹੜਾ ਕਿਹੜਾ ਫਰਾਡ ਸਾਡੇ ਨਾਲ ਕੀਤਾ। ਅੱਛੇ ਆਰਟਿਸਟ ਨੇ ਜਿਨ੍ਹਾਂ ਨੇ ਜਿਹੜੇ ਕਰ ਰਹੇ ਨੇ ਇਹ ਫਰਾਡ ਦਾ ਕੰਮ ਕਰ ਰਹੇ ਨੇ, ਅਮਜਦ ਰਾਣਾ ਸਾਹਿਬ ਔਰ ਸੋਨੀਆ ਮਲਤਾਨੀ, ਬਹੁਤ ਨਾਮੀ ਪਾਕਿਸਤਾਨ ਦੇ ਇੱਕ ਬਿਲਕੁਲ ਪਹਿਚਾਣ ਹੈ, ਹਰ ਬੰਦਾ ਉਹਨਾਂ ਨੂੰ ਜਾਣਦਾ ਔਰ ਕੋਈ ਲੁਕੇ ਛੁਪੇ ਨਹੀਂ ਹੈਗੇ। ਲੇਕਿਨ ਅੱਜ ਵੇਖਦੇ ਹਾਂ ਕਿ ਫਰਾਡ ਕਿਵੇਂ ਦਾ ਕਰਦੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਕੀ ਹਾਲ ਹੈ ਫਰਾਡੀਆ ਸਾਹਿਬ? ਉਹ ਆਪਣਾ ਅਮਜਦ ਸਾਹਿਬ ਕੀ ਹਾਲ ਹੈ? ਫਰਾਡੀਆ ਸਾਹਿਬ ਹੀ ਕਹੋ। ਨਹੀਂ ਮੈਂ ਇੰਨੇ ਫਰਾਡ ਕੀਤੇ ਅਕਰਮ ਸਾਹਿਬ ਦੁਨੀਆ ਦੇ ਉੱਤੇ, ਮੇਰੇ ਨਾਲ ਜਿਹੜਾ ਫਰਾਡ ਹੋਇਆ ਨਾ ਉਹਦੀ ਮਿਸਾਲ ਨਹੀਂ ਹੈਗੀ। ਅੱਛਾ, ਤੁਹਾਡੇ ਨਾਲ ਕਿਹੜਾ ਫਰਾਡ ਹੋਇਆ? ਮੇਰੇ ਨਾਲ ਫਰਾਡ ਕੀਤਾ ਬਿਊਟੀ ਪਾਰਲਰ ਵਾਲਿਆਂ ਨੇ। ਜਦੋਂ ਮੈਂ ਇਹਨਾਂ ਨੂੰ ਵਿਆਹ ਕੇ ਲਿਆਇਆ, ਅੱਛਾ, ਲੈ ਕੇ ਆਇਆ ਵਿਆਹ ਕੇ, ਬੜੀ ਖੂਬਸੂਰਤ ਚੰਚਲ ਹਸੀਨਾ, ਅੱਛਾ, ਇੰਜ ਕਰਕੇ ਭਾਜੀ ਪੂਰਾ ਵਿਆਹ ਹੋ ਗਿਆ। ਅਗਲੇ ਦਿਨ ਵਲੀਮੇ ਵਾਲੇ ਦਿਨ ਇਹ ਮੂੰਹ ਧੋ ਕੇ ਮੇਰੇ ਕੋਲ ਆਈ ਤੇ ਮੈਂ ਕਿਹਾ ਭੈਣ ਜੀ ਮੇਰੀ ਵਹੁਟੀ ਕਿੱਥੇ ਜੇ? ਤੇ ਤਾਦੇ ਭੁੱਲ ਗਿਆ ਸੀ ਨਾ ਕਿ ਜਿਹੋ ਜਿਹਾ ਮੂੰਹ ਉਹੋ ਜਿਹੀ ਚਪੇੜ। ਨਹੀਂ ਇਹਦੇ 'ਚ ਫਰਾਡ ਤੇ ਨਹੀਂ। ਖੈਰ ਇਹ ਪਾਰਲਰ ਵਾਲਿਆਂ ਦਾ ਨਹੀਂ, ਵੈਸੇ ਹੀ ਸੋਨੀਆ ਜੀ ਤੇ ਵੈਸੇ ਬਹੁਤ ਖੂਬਸੂਰਤ। ਸੋਨੀਆ ਜੀ ਤੁਸੀਂ ਜ਼ਿੰਦਗੀ ਦੇ ਵਿੱਚ ਫਰਾਡ ਕੀਤੇ, ਅੱਜ ਦੋਵੇਂ ਤੁਸੀਂ ਫਰਾਡੀਏ ਬੈਠੇ ਹੋ। ਤੁਸੀਂ ਫਰਾਡ ਜਿਹੜੇ ਕੀਤੇ ਨੇ ਉਹ ਕਿਹੜੇ ਕਿਹੜੇ ਕੀਤੇ ਨੇ, ਕਿਹਦੇ ਨਾਲ ਕੀਤੇ? ਪਹਿਲਾ ਫਰਾਡ ਕਿੱਥੋਂ ਸ਼ੁਰੂ ਕੀਤਾ, ਕਿੱਥੇ ਖਤਮ ਕੀਤਾ? ਦੇਖੋ ਮੇਰੀ ਗੱਲ ਸੁਣੋ ਕਿ ਬੰਦਾ ਕੋਈ ਵੀ ਕੰਮ ਕਰੇ ਨਾ ਆਪਣੇ ਕੰਮ ਨਾਲ ਮੁਖਲਿਸ ਲਾਜ਼ਮੀ ਹੋਵੇ, ਠੀਕ ਹੈ ਜੀ ਜੀ ਬਿਲਕੁਲ। ਮੈਂ ਇਹ ਕੰਮ ਕੀਤਾ ਨਾ, ਮੈਨੂੰ ਇਹ ਕੰਮ ਬੜਾ ਪਸੰਦ ਹੈ, ਤੇ ਪਰ ਮੈਂ ਆਪਣੇ ਕੰਮ ਨਾਲ ਬੜੀ ਮੁਖਲਿਸ ਹਾਂ। ਤੇ ਮੈਂ ਜੋ ਦੱਸਾਂਗੀ ਸੱਚ ਦੱਸਾਂਗੀ, ਝੂਠ ਨਹੀਂ ਦੱਸਾਂਗੀ, ਤੇ ਵਿੱਚ ਮਿਕਸਿੰਗ ਵੀ ਨਹੀਂ ਕਰਾਂਗੀ। ਨਹੀਂ ਉਹ ਤੇ ਵੈਸੇ ਹੀ ਲੱਗ ਰਿਹਾ ਤੁਸੀਂ ਸੱਚ ਹੀ ਬੋਲੋਗੇ, ਕੋਈ ਮਿਕਸਿੰਗ ਵੀ ਨਹੀਂ ਕਰੋਗੇ। ਲੇਕਿਨ ਮੇਰਾ ਸਵਾਲ ਉੱਥੇ ਹੀ ਹੈ ਕਿ ਤੁਸੀਂ ਫਰਾਡ ਪਹਿਲਾ ਜ਼ਿੰਦਗੀ ਦਾ ਕਿਦੋਂ ਕੀਤਾ ਔਰ ਕਿਸ ਉਮਰ 'ਚ ਕੀਤਾ ਔਰ ਕਿੱਥੇ ਕੀਤਾ? ਮੈਂ ਮੁਲਤਾਨ ਵਿੱਚ ਕੀਤਾ ਸੀ ਇਹ ਫਰਾਡ। ਦੇ ਸਭ ਤੋਂ ਪਹਿਲਾ ਫਰਾਡ ਉਸ ਵੇਲੇ ਮੇਰੀ ਉਮਰ 20 ਸਾਲ ਸੀ, ਤੇ ਮੈਂ ਨਾ ਚਿੰਗਚੀ ਰਕਸ਼ੇ ਤੇ ਬੈਠੀ ਸਾਂ। ਅੱਛਾ ਜੀ। ਅੱਗੇ ਇੱਕ ਟਰੱਕ ਜਾ ਰਿਹਾ ਸੀ, ਤੇ ਉੱਤੇ ਲਿਖਿਆ ਸੀ ਖੈਰ ਨਾਲ ਆ ਤੇ ਖੈਰ ਨਾਲ ਜਾ, ਤੇ ਨਾਲ ਡਰਾਈਵਰ ਨੇ ਆਪਣਾ ਨੰਬਰ ਵੀ ਲਿਖਿਆ ਸੀ। ਇਹ ਟਰੱਕਾਂ ਦੇ ਪਿੱਛੇ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਕਿ ਜਲਨੇ ਵਾਲੇ ਕਾ ਮੂੰਹ ਕਾਲਾ ਤੇ ਇਸ ਤਰ੍ਹਾਂ। ਲੇਕਿਨ ਉਹ ਮੈਂ ਫਰਾਡ ਦੀ ਗੱਲ ਪੁੱਛ ਰਿਹਾ ਤੁਹਾਡੇ ਕੋਲ। ਜਿਹੜਾ ਨੰਬਰ ਲਿਖਿਆ ਸੀ ਤੇ ਮੈਂ ਉਹਨੂੰ ਫੋਨ ਕੀਤਾ। ਮੈਂ ਕਿ ਹੁਣ ਮੈਂ ਇਹਦੇ ਕੋਲ ਪੁੱਛਦੀ ਆ ਕਿ ਕਿਵੇਂ ਤੂੰ ਖੈਰ ਨਾਲ ਆਣਾ ਹੈ ਤੇ ਕਿਵੇਂ ਖੈਰ ਨਾਲ ਜਾਣਾ ਹੈ। ਅੱਛਾ। ਮੈਂ ਹੁਣ ਹਾਏ ਹੈਲੋ ਕੀਤਾ, ਤੇ ਪਰਲਾ ਵੀ ਗੱਪਸ਼ਪ ਕਰਨ 'ਚ ਮਾਹਿਰ ਸੀ, ਉਹਨੇ ਵੀ ਮੇਰੇ ਨਾਲ 3-4 ਗੱਲਾਂ ਕੀਤੀਆਂ। ਫਿਰ ਮੈਂ ਕਿਹਾ ਜੇ ਅਗਰ ਖਰਚਾ ਕਰਨ ਵਾਲਾ ਹੈ ਤੇ ਇਹਦੇ ਕੋਲ ਬੈਲੈਂਸ ਪਵਾਉਣੀ ਹੈ। ਮੈਂ ਉਹਨੂੰ ਕਿਹਾ ਉਹ ਠਹਿਰੋ ਮੇਰਾ ਨਾ ਮੁਝੇ ਲੱਗਦਾ ਪੈਕੇਜ ਖਤਮ ਹੋ ਰਿਹਾ ਹੈ ਤੇ ਮੈਂ ਹੁਣ ਗੱਲ ਨਹੀਂ ਕਰ ਸਕਾਂਗੀ। ਤੇ ਮੈਂ ਬੰਦ ਕਰ ਦਿੱਤਾ। ਅੱਧਾ ਘੰਟਾ ਵੇਟ ਕੀਤਾ ਤੇ ਉਹਦੀ ਕਾਲ ਆਈ, ਪੈਕੇਜ ਲਗਵਾਇਆ ਕਿ ਨਹੀਂ? ਮੈਂ ਕਿਹਾ ਨਹੀਂ ਲੱਗਿਆ। कहना मैं लगा दूँ? नहीं बस वो ना बाद में मैं लगा लूँगी। उन्होंने कहा मैं लगा देता हूँ। तो उन्होंने मैंने 500 रुपए का ना बैलेंस कराया। ਇਹ ਕਿਹੜੀ ਸੰਨ ਦੀ ਗੱਲ ਹੈ? ਮੈਂ ਹੁਣ ਨਹੀਂ ਮਤਲਬ ਕਿ ਉਦੋਂ 500 ਦਾ ਬੈਲੈਂਸ ਬੜੀ ਗੱਲ ਹੈ। ਨਹੀਂ ਤੇ ਪਹਿਲੇ ਚੱਲਦਾ ਹੁੰਦਾ, ਜਦੋਂ ਤੁਸੀਂ ਦੱਸਿਆ ਕਿ ਮੈਂ ਉਦੋਂ 20 ਸਾਲ ਦੀ ਜਦੋਂ ਪਹਿਲਾ ਫਰਾਡ ਕੀਤਾ, ਉਦੋਂ ਮੇਰਾ ਖਿਆਲ ਹੈ 100 200 300 ਵਾਲਾ ਕਾਰਡ ਚੱਲਦਾ ਹੁੰਦਾ ਸੀ। ਇਹ 2006-7 ਦੀ ਗੱਲ ਹੈ। ਅੱਛਾ 2006-7 ਦੇ ਵਿੱਚ ਤੇ ਆਮ ਹੋ ਗਿਆ ਸੀ ਬੈਲੈਂਸ। ਹਾਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਮੇਰਾ 97-98 ਦੇ ਵਿੱਚ 93-94 ਤੋਂ ਬਾਅਦ ਆਇਆ ਮੋਬਾਈਲ। ਉਸ ਤੋਂ ਬਾਅਦ ਫਿਰ ਤੁਹਾਨੂੰ ਮਤਲਬ ਮੈਂ ਉਹ ਹਿਸਾਬ ਲਾਉਣਾ ਕਿ 20 ਸਾਲ ਦੇ ਤੁਸੀਂ ਕਿਹਾ ਕਿ ਉਦੋਂ ਮੈਂ 20 ਸਾਲ ਦੀ। ਨਹੀਂ ਤੁਸੀਂ ਹੁਣ ਅਗਲੀ ਗੱਲ ਤੇ ਨਾ ਜਾਓ ਨਾ, ਫਿਰ ਮੈਂ ਇੰਟਰਵਿਊ ਨਹੀਂ ਦੇਣਾ, ਫਿਰ ਮੈਂ ਉੱਠ ਕੇ ਚਲੀ ਜਾਣਾ। ਤੁਸੀਂ ਨਾ ਦਿਓ ਨਾ, ਜਿਹੜੀ ਗੱਲ ਕਰਦੀ ਹੈ ਲੋਕਾਂ ਹਿਸਾਬ ਲਾ ਲੈਣ। ਉਹ ਫਰਾਡ ਦੇ ਮੇਰੇ ਨਾਲ ਹੈ ਕਿ ਉਹਦਾ ਹੀ? ਮੈਂ ਤੇਰੇ ਨਾਲ ਹੀ ਆ। ਲੇਕਿਨ ਫਿਰ ਮੇਰੇ ਨਾਲ ਹੀ ਰਹਿਣਾ, ਮੈਨੂੰ ਫਿਰ ਗੁੱਸਾ ਨਾ ਦਵਾ, ਮੈਂ ਤੈਨੂੰ ਕਹਿ ਰਹੀ ਹਾਂ। ਅੱਛਾ ਮੈਂ ਤੇਰੇ ਨਾਲ ਹੈ, ਮੈਂ ਉਹਦੇ ਨਾਲ ਆ, ਪਰ ਮੈਂ ਆਪਣੇ ਕੰਮ ਵਿੱਚ ਮਾਹਿਰ ਹੋ ਗਈ, ਫਿਰ ਮੈਂ ਤੇਰੇ ਨਾਲ ਹੀ ਫਰਾਡ ਕਰਕੇ ਨਿਕਲ ਜਾਣਾ। ਅੱਛਾ ਜੀ। ਫਿਰ ਤੁਸੀਂ ਉਹਨਾਂ ਨੇ ਤੁਹਾਨੂੰ 500 ਦਾ ਬੈਲੈਂਸ ਕਰਾਇਆ? ਹਾਂ 500 ਰੁਪਏ ਦਾ ਬੈਲੈਂਸ ਕਰਾਇਆ। ਮੈਨੂੰ ਪਤਾ ਲੱਗ ਗਿਆ ਕਿ ਉਹ ਇਹ ਮਤਲਬ ਹੋਰ ਵੀ ਖਰਚ ਕਰ ਸਕਦਾ। ਐਵੇਂ 3-4 ਦਿਨ ਖਲੋ ਕੇ ਫਿਰ ਮੈਂ ਉਹਨੂੰ ਕਿਹਾ ਕਿ ਮੈਂ ਨਾ ਕੱਪੜੇ ਲੈਣੇ ਨੇ।
ਅੱਛਾ ਜੁੱਤੀਆਂ ਲੈਣੀਆਂ ਨੇ, ਉਹਨੇ ਫਿਰ ਮੈਨੂੰ ਈਜ਼ੀ ਪੈਸਾ ਕਰਾਇਆ। ਹੂੰ ਫਿਰ ਇੰਜ ਮੁxtਲਿਫ ਤਰੀਕਾਂ ਨਾਲ, ਕਦੀ 3 ਦਿਨ ਛੱਡ ਕੇ, 4 ਦਿਨ ਛੱਡ ਕੇ, ਕੋਈ ਬਹਾਨਾ ਬਣਾ ਦਿੱਤਾ ਕਿ ਮੇਰੀ ਤਬੀਅਤ ਠੀਕ ਨਹੀਂ, ਮੈਨੂੰ ਬੁਖਾਰ ਹੈ, ਮੈਂ ਪਾਰਲਰ ਜਾਣਾ ਹੈ, ਐ ਕਰਨਾ, ਤੇ ਉਹਨੇ ਮੇਰੇ ਤੇ ਖਰਚ ਕੀਤਾ। ਬਸ ਉਹ ਗੱਡੀ ਤੁਹਾਡੇ ਲਈ ਚਲਾਉਣ ਲੱਗ ਪਿਆ, ਟਰੱਕ ਜਿਹੜਾ ਸੀ ਉਹ ਤੁਹਾਡੇ ਲਈ ਚਲਾਉਣ ਲੱਗ ਪਿਆ ਤੇ ਫਿਰ। ਫਿਰ ਮਹੀਨੇ ਬਾਅਦ ਉਹਨੇ ਕਿਹਾ ਕਿ ਹੁਣ ਮੁਲਾਕਾਤ ਦਾ ਟਾਈਮ ਬਣਾਈਏ। ਤੇ ਮੁਲਾਕਾਤ ਤੇ ਮੈਂ ਕਰਨੀ ਨਹੀਂ ਸੀ। ਮੈਂ ਕਿਹਾ ਹੁਣ ਮੁਲਾਕਾਤ ਹੋਈ ਤੇ ਗੱਲਬਾਤ ਹੋਈ, ਹੋਰ ਗੱਲ ਅੱਗੇ ਵਧੇਗੀ, ਜੀ ਪਰ ਮੈਂ ਨਹੀਂ ਵਧਾਉਣਾ ਚਾਹੁੰਦੀ ਸੀ ਗੱਲ। ਠੀਕ ਹੈ। ਠੀਕ ਹੈ ਨਾ। ਉਹ 3-4 ਹਜ਼ਾਰ ਤੋਂ ਉਹ ਮਰਨਾ ਅੱਗੇ ਆ ਵੀ ਨਹੀਂ ਰਿਹਾ ਸੀ, ਮੈਨੂੰ ਪਤਾ ਲੱਗ ਗਿਆ ਸੀ ਇਸ ਤੋਂ ਦੀ ਔਕਾਤ। ਅੱਛਾ, ਉਹ 3-4 ਹਜ਼ਾਰ ਦੀ ਦਿਹਾੜੀ, ਉਹ ਦਿਲ ਕਰੇ ਡਰਾਈਵਰ ਹੋਵੇ, ਉਹ ਕਿਹੜਾ ਕੋਈ ਮਾਲਕ ਉਹ ਸੀ? ਡਰਾਈਵਰ ਹੀ ਸੀ। ਉਹਨੇ ਆਪਣੇ ਮਾਲਕਾਂ ਨੂੰ ਵੀ ਪੈਸੇ ਦੇਣੇ, ਫਿਰ ਆਪਣੀ ਦਿਹਾੜੀ ਚੋਂ ਬਚਾ ਕੇ ਤੁਹਾਨੂੰ ਵੀ ਬੈਲੈਂਸ ਕਰਾਉਣਾ। ਤੇ ਦਿਹਾੜੀ ਦਾ 3-4 ਹਜ਼ਾਰ ਰੁਪਇਆ ਅਗਰ ਉਹ ਖਰਚਦਾ ਸੀ ਤੇ ਬਹੁਤ ਜ਼ਿਆਦਾ ਨਹੀਂ? ਦਿਹਾੜੀ ਨਹੀਂ, 3-4 ਦਿਨ ਬਾਅਦ ਦਿੰਦਾ ਸੀ। ਫਿਰ ਉਹ ਨਾ ਥੋੜੇ ਜਿਹਾ ਕਲਟੀਆਂ ਮਾਰਨ ਲੱਗਿਆ ਨਾ। ਅੱਛਾ ਕਹਿੰਦਾ ਪਹਿਲੇ ਮੈਨੂੰ ਮਿਲ ਤੇ ਫਿਰ ਮੈਂ ਤੈਨੂੰ ਜੇ ਨਾ। ਨਹੀਂ, ਮੈਂ ਅਸਲ ਗੱਲ ਤੁਹਾਨੂੰ ਦੱਸਣਾ, ਉਹਨੇ ਪੈਸੇ ਜ਼ਿਆਦਾ ਲਾਣੇ ਸਨ, ਇਹਨਾਂ ਨੇ ਨਾ ਕਿਤੇ ਫਿਲਟਰ ਤੋਂ ਬਗੈਰ ਫੋਟੋ ਸੈਂਡ ਕਰਤੀ। ਨਹੀਂ, ਉਦੋਂ ਫੋਟੋ ਵਾਲਾ ਮੋਬਾਈਲ ਨਹੀਂ ਸੀ ਆਇਆ। ਉਸ ਵੇਲੇ ਫਿਲਟਰ ਨਹੀਂ ਹੁੰਦੇ ਸਰ। ਉਦੋਂ ਫਿਲਟਰ ਜਾਂ ਉਦੋਂ ਫੋਟੋ ਵਾਲਾ ਵੀ ਮੋਬਾਈਲ ਨਹੀਂ ਸੀ ਆਇਆ, ਉਦੋਂ ਸਾਦੇ ਮੋਬਾਈਲ ਸੀ। ਠੀਕ ਹੈ ਨਾ। 3310 ਤੇ ਉਹ ਲੰਮਾ ਜਿਹਾ ਇੱਕ ਉਹਦੇ ਉੱਤੇ ਐਂਟੀਨਾ ਜਿਹਾ ਇੰਨਾ ਕੁ ਬਣਿਆ ਹੁੰਦਾ ਸੀ, ਮਟਰੋਲਾ ਦਾ ਹੁੰਦਾ ਸੀ ਸੈੱਟ। ਉਹ ਮੇਰੇ ਇੱਕ ਦੋਸਤ ਨੇ, ਬਲਾਲ ਚੌਧਰੀ ਸਾਹਿਬ, ਉਹ ਵੀ ਮੇਰੇ ਨਾਲ ਗਏ ਤੇ ਉਹਨਾਂ ਨੇ ਵੀ ਉਹ ਫੜਿਆ, ਤੇ ਉਹਦੇ ਵਿੱਚ ਉਹ ਸਿਰਫ ਵਾਇਰਲੈਸ ਜੀ ਹੁੰਦੀ ਸੈੱਟ। ਤੇ ਉਹ ਅਸੀਂ ਵੀ ਇੱਕ ਜਗ੍ਹਾ ਤੇ ਗਏ ਸੀ, ਉਹ ਗੱਲ ਤੁਹਾਨੂੰ ਮੈਂ ਬਾਅਦ ਚ ਸੁਣਾਉਣਾ। ਤੇ ਉਹ ਅਸੀਂ ਕੋਈ ਫਰਾਡ ਨਹੀਂ ਸੀ ਕੀਤਾ, ਅਸੀਂ ਕਿਸੇ ਦੇ ਹੱਕ ਲਈ ਗਏ ਸੀ। ਅੱਛਾ। ਹਾਂਜੀ, ਅੱਛਾ ਜੀ। ਫਿਰ ਤੁਹਾਡਾ ਉੱਥੇ ਬ੍ਰੇਕਅਪ ਹੋ ਗਿਆ? ਬ੍ਰੇਕਅਪ ਕਿੱਥੇ ਹੋਇਆ? ਉਹਨੂੰ ਮੈਂ ਟਾਈਮ ਦਿੱਤਾ ਇੱਕ ਜਗ੍ਹਾ ਦਾ, ਉੱਥੇ ਪਹੁੰਚਾ। ਅੱਛਾ। ਤੇ ਫਿਰ ਮੈਂ ਆਪਣੇ ਭਰਾਵਾਂ ਨੂੰ ਕਾਲ ਦਿੱਤਾ, ਮੈਂ ਕਿਹਾ ਬੰਦਾ ਮੈਨੂੰ ਛੇੜ ਰਿਹਾ ਤੇ ਮੈਨੂੰ ਟਾਈਮ ਦੇ ਰਿਹਾ। ਮੈਂ ਵਿਚਲੀ ਗੱਲ ਤੇ ਦੱਸੀ ਨਹੀਂ ਸੀ ਕਿ ਇੰਨੇ ਪੈਸੇ ਖਾ ਬੈਠੇ। ਮੇਰਾ ਹੱਕ ਬਣਦਾ, ਮੈਂ ਮੁਫਤ ਚ ਉਹਦੇ ਨਾਲ ਗੱਲਬਾਤ ਕਰਦੀ। ਤੇ ਭਰਾਵਾਂ ਨੇ ਫਿਰ ਕੀ ਕੀਤਾ ਉਹਨਾਂ ਨਾਲ? ਉਹਨਾਂ ਨੇ ਫਿਰ ਉਹਨੂੰ ਉਹ ਜੂਤ ਫੇਰੇ, ਗੱਲ ਥਾਣੇ ਤੱਕ ਆ ਗਈ। ਤੇ ਫਿਰ 50,000 ਚ ਗੱਲ ਮੁੱਕੀ। ਉਹਨੇ 50,000 ਦਿੱਤਾ ਤੇ ਰੋਲਾ ਮੁੱਕਿਆ। ਭਰਾਵਾਂ ਨੇ ਵੀ ਦਿਹਾੜੀ ਲਾ ਲਈ? ਇਹ ਤਾਂ ਮਤਲਬ ਤੁਸੀਂ ਤਾਂ ਲਾਣ ਡਏ ਹੋ, ਉਹਨਾਂ ਵੀ ਦਿਹਾੜੀ ਲਾ ਲਈ? ਇਹ ਗੱਲ ਤੇ ਮੈਂ ਦੱਸੀ ਵੀ ਨਹੀਂ ਸੀ। ਨਹੀਂ, ਉਹ ਵਿਚਲੀ ਦੱਸਦੇ, ਫਿਰ ਤੇ ਲੱਖਾਂ ਤੇ ਗੱਲ ਪਹੁੰਚ। ਤਲਾਕ ਦੇ ਦੇਣੀ ਵਿਚਲੀ ਨਾ। ਅੱਛਾ, ਇਹ ਤੇ ਹੋ ਗਿਆ ਪਹਿਲਾ ਇਹ ਫਰਾਡ। ਮੇਰੇ ਪਹਿਲੀ ਮਤਲਬ। ਉਸ ਤੋਂ ਬਾਅਦ ਉਹਨਾਂ ਨਾਲ ਫੋਨ ਕੀਤਾ ਨਾ, ਤੁਹਾਡੇ ਨਾਲ ਰਾਬਤਾ? ਫਿਰ ਰਾਬਤੇ ਰੂਪ ਤੇ ਖਤਮ ਸਾਰੇ। ਹਾਂ। ਫਿਰ ਮੈਨੂੰ ਮਤਲਬ ਹੈ ਕਿ ਹੋਰ ਕਹਿੰਦੇ ਨੇ ਜਦੋਂ ਤੁਸੀਂ ਇੱਕ ਕੰਮ ਕਰੋਗੇ ਨਾ, ਅਗਰ ਇੱਕ ਦਰ ਬੰਦ ਹੁੰਦਾ ਤੇ ਫਿਰ 100 ਖੁੱਲਦੇ ਨੇ। ਜੀ, ਇਸ ਤਰ੍ਹਾਂ ਹੀ ਮਤਲਬ ਇੱਕ ਟਰੱਕ ਬੰਦ 100 ਖੁੱਲ ਗਿਆ। ਹਾਂਜੀ। ਤੁਹਾਡਾ ਤੇ ਉਹ ਹਿਸਾਬ ਹੋਇਆ ਨਾ ਕਿ ਇੱਕ ਟਰੱਕ ਬੰਦ ਤੇ 100 ਖੁੱਲਾ ਮਿਲਿਆ। ਹਾਂ। ਫਿਰ ਉਹਦੇ ਬਾਅਦ ਐ ਸੀ ਕਿ ਉਸ ਦੌਰ 'ਚ ਉਹ ਮਸ਼ਹੂਰ ਹੋਈ ਸੀ ਸੱਬਾ ਬੈਲੈਂਸ ਵਾਲੀ। ਹਾਂ, ਸੱਬਾ ਬੈਲੈਂਸ ਵਾਲੀ। ਅਦਾਰੀ ਗੱਲ, ਜਿਹੜੀ ਚੀਜ਼ ਟ੍ਰੈਂਡ 'ਚ ਜਾ ਰਹੀ ਹੋਵੇ ਤੇ ਫਿਰ ਲੋਕੀ ਵੀ ਤਾਂ ਟਰਾਈ ਕਰਦੇ ਨੇ ਨਾ। ਜੀ। ਤੇ ਫਿਰ ਮੈਂ ਵੀ ਸੱਬਾ ਬਣ ਕੇ ਬੜਾ ਕੁਝ ਕੀਤਾ। ਹੋਰ ਕਿਹੜਾ ਫਰਾਡ ਕੀਤਾ? ਫਿਰ ਉਹਦੇ ਬਾਅਦ ਇੱਕ ਹੋਰ ਟਰੈਕ ਆਇਆ ਸੀ ਕਿ ਤੁਸੀਂ ਜਿਹੜਾ ਨਾ ਇੰਨੇ ਪੈਸੇ ਤੁਹਾਡੇ 8 ਲੱਖ ਨਿਕਲਿਆ, 10 ਲੱਖ ਨਿਕਲਿਆ, ਤੇ ਸਾਡੇ ਇਸ ਨੰਬਰ ਤੇ ਰਾਬਤਾ ਕਰੋ। ਹਾਂਜੀ। ਤੇ ਉਸੇ ਵੇਲੇ ਸਿਮ ਐਵੇਂ ਹੀ ਮਿਲ ਜਾਂਦੀ ਸੀ। ਉਦੋਂ ਨਹੀਂ ਸੀ ਹੁੰਦਾ ਕਿ ਨਾ ਦੀ ਉਦੋਂ ਐ ਨਹੀਂ ਹੁੰਦਾ ਸੀ ਕਿ ਆਈਡੀ ਕਾਰਡ ਦਵੋ, ਐ ਕਰੋ। ਤੇ ਮੈਂ ਤੁਹਾਨੂੰ ਆਪਣਾ ਸਟਾਰਟ ਦੱਸ ਰਹੀ ਹਾਂ, ਆਪਣੇ ਕੈਰੀਅਰ ਦਾ ਆਗਾਜ਼ ਦੱਸ ਰਹੀ ਹਾਂ। ਠੀਕ ਹੈ। ਤੇ ਫਿਰ ਨਾ ਮੈਂ ਲੋਕਾਂ ਨੂੰ ਮੈਸੇਜ ਕਰਦੀ ਸਾਂ ਤੇ ਮੈਨੂੰ ਫਟ ਕਾਲ ਆ ਜਾਂਦੀ ਸੀ। ਮੈਂ 3-4 ਹਜ਼ਾਰ ਈਜ਼ੀ ਪੈਸੇ ਕਰਾਉਂਦੀ, ਸਿਮ ਬੰਦ ਕਰਕੇ ਉਹ ਸੁੱਟੀ। ਤੇ ਪੈਸੇ ਇੱਕ ਦਿਨ ਵਿੱਚ ਮੈਂ ਕਿੰਨੀ ਦਿਹਾੜੀ ਲਾ ਲੈਂਦੀ ਸੀ, ਮੈਨੂੰ ਟੈਨਸ਼ਨ ਹੀ ਕੋਈ ਨਹੀਂ ਸੀ। ਇਹ ਮੇਰਾ 98 ਦੀ ਨਹੀਂ ਸੀ। 2006-7 ਦੇ ਬਾਅਦ ਮਤਲਬ ਮੈਂ ਆਪਣੇ ਕੰਮ ਦਾ ਸਟਾਰਟ ਤਦ ਕੀਤਾ। ਮੈਨੂੰ ਨਹੀਂ ਪਤਾ ਪਹਿਲੇ ਕਿੰਨਾ। ਮੈਂ ਵੇਖੋ, ਮੈਂ ਤੁਹਾਨੂੰ ਪਹਿਲੇ ਗੱਲ ਕੀਤੀ, ਜਿਹੜੀ ਗੱਲ ਦੱਸਾਂਗੀ ਇਮਾਨਦਾਰੀ ਨਾਲ ਦੱਸਾਂਗੀ, ਝੂਠ ਵਿੱਚ ਮੈਂ ਨਹੀਂ ਉਹ ਬੋਲਣਾ, ਆਪਣੇ ਕੰਮ ਨਾਲ ਨਹੀਂ। ਨਹੀਂ, ਕੰਮ ਨਾਲ ਤੁਸੀਂ ਝੂਠ ਨਹੀਂ ਬੋਲਿਆ। ਉਸ ਤੋਂ ਬਾਅਦ ਦੂਸਰਾ ਫਰਾਡ ਜਿਹੜਾ ਤੁਸੀਂ ਕੀਤਾ, ਉਹ ਸਿਮ ਦਾ ਕੀਤਾ? ਸਿਮ ਵਾਲਾ ਕੀਤਾ। ਉਹਦੇ ਬਾਅਦ ਫਿਰ ਮੈਨੂੰ ਮਤਲਬ ਨਹੀਂ, ਉਹਦੇ ਤੇ ਤੁਸੀਂ ਕਿਸ ਤਰ੍ਹਾਂ ਫਰਾਡ ਕੀਤਾ ਕਿ ਮਤਲਬ ਇਹਦੇ ਤੇ ਸਿਮ ਤੁਹਾਡੀ ਹੈ ਜਾਂ ਮੇਰੀ ਹੈ, ਜਾਂ ਉਹਨਾਂ ਨੂੰ ਕਹੀਏ ਇਸ ਫੋਨ ਤੇ ਰਾਬਤਾ ਕਰੋ, ਤੇ ਉਸ ਤੋਂ ਬਾਅਦ ਉਹ ਰਾਬਤਾ ਕਰਦੇ ਸਨ। ਠੀਕ ਹੈ। ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਤੁਹਾਡੇ ਪੈਸੇ ਆਏ ਪਏ ਨੇ, ਪਰ ਤੁਸੀਂ ਨਾ ਸਿਕਿਉਰਿਟੀ ਜਮ੍ਹਾਂ ਕਰਾਓ ਆਪਣੀ। ਜੀ। ਤੇ 5000 ਸਿਕਿਉਰਿਟੀ ਹੈ। ਮਤਲਬ ਮੈਂ ਰਕਮ ਨੂੰ ਵੇਖਦੀ ਸੀ ਵੀ ਮੈਂ ਕੀ ਕਹਿ ਬੈਠੀ ਹਾਂ। 10 ਲੱਖ ਕਿਹਾ ਤੇ 10,000 ਮੰਗਣਾ ਹੈ, 5000 ਮੰਗਣਾ ਹੈ, ਤੇ ਉਸ ਹਿਸਾਬ ਦੇ ਉਹ ਪੈਸੇ ਫੌਰਨ ਮਿੰਟਾਂ 'ਚ ਉਸੇ ਵੇਲੇ ਸੈਂਡ ਕਰ ਦਿੰਦੇ ਸਨ। ਠੀਕ ਹੈ। ਜਿਵੇਂ ਮੇਰੇ ਕੋਲੋਂ ਪੈਸੇ ਆਏ ਤੇ ਫਿਰ ਸਿਮ ਉਹ ਪਈ, ਪੈਸੇ ਮੈਂ ਪਹਿਲੇ ਕਢਾ ਲੈਂਦੀ ਸਾਂ ਤੇ ਸਿਮ ਉਹ ਪਈਏ ਤੇ ਆ ਫਿਰ ਨਵੀਂ ਸਿਮ। ਐ ਮੈਂ ਕੁਝ ਅਰਸਾ ਕੀਤਾ। ਉਹਦੇ ਬਾਅਦ ਫਿਰ ਨਵਾਂ ਟਰੈਕ ਹੈ। ਫਿਰ ਮੈਂ ਸੋਚਿਆ ਕਿ ਮੈਂ ਹੁਣ ਲਾਈਫ ਸਟਾਈਲ ਨੂੰ ਚੇਂਜ ਕਰਾਂ। ਆਪਣੀ ਬੀਵੀ ਨਾਲ ਮੈਂ ਮਹੀਨਾ ਬਾਅਦ ਗੱਲ ਕਰਨਾ, ਕਿਉਂਕਿ 15 ਮਿੰਟ ਬਾਅਦ ਤੇ ਸਿਮ ਚੇਂਜ ਕਰ ਲੈਂਦੀ ਸੀ। ਅੱਛਾ। ਨਹੀਂ, ਮਤਲਬ ਤੁਸੀਂ ਦੋਵੇਂ ਜੀ ਰਲ ਕੇ ਫਰਾਡ ਕਰਦੇ ਜਾਂ ਲੈਦਾ ਰਲ ਕੇ ਅਸੀਂ ਬੈਂਕ ਦਾ ਫਰਾਡ ਕਰਨੇ ਆ। ਮਤਲਬ ਕਿ ਅਸੀਂ ਕਿਸੇ ਕਸਟਮਰ ਨੂੰ ਫੋਨ ਕਰਨੇ ਆ ਕਿ ਜੀ ਤੁਹਾਡਾ ਜਿਹੜਾ ATM ਹੈ ਉਹ ਬੰਦ ਹੋ ਗਿਆ, ਜੇ ਤੁਸੀਂ ਨਵਾਂ ਖੁਲਵਾਉਣਾ ਤੇ ਪਿੰਨ ਖੋਲੋ ਤੇ ਮੈਡਮ ਨਾਲ ਗੱਲ ਕਰਾ ਦੇਣਾ। ਮੈਂ ਮੈਡਮ ਨਾਲ ਗੱਲ ਕਰੋ, ਬੈਂਕ ਦੀ ਅਫੀਸਰ ਨੇ ਅੱਗੋਂ। ਫਿਰ ਇਹ ਦੱਸੋ ਜੀ ਕਿੰਝ ਗੱਲ ਕਰਦੇ?
मैं कहती हूँ कि आपने अपना पासवर्ड देना है और हाँ ये पासवर्ड किसी और को नहीं बताना, अपनी वालदा का नाम बताएं जिवें तरीकाकार होंदा है ਉਹਨਾਂ ਨੂੰ ਇਹ ਯਕੀਨ ਆ ਜਾਂਦਾ ਕਿ ਜੇ ਮਾਂ ਦਾ ਨਾਮ ਪੁੱਛ ਰਿਹਾ ਤੇ ਸੱਚੀ ਗੱਲ ਹੈ, ਇਹਦਾ ਮਤਲਬ ਮਤਲਬ ਗੱਲ ਗੱਲ ਸੱਚੀ ਹੈ। हाँ ਜਾਂ ਇਹ ਦਮ ਦਰੂਦ ਕਰਾਏਗਾ ਤੇ ਜਾਂ ਇਹ ਸਾਡਾ उन्होंने ना बड़ी प्यार ना पहले मैं जी कैसे हैं आप, ठीक हैं, खैर खैरियत से हैं और सर मिठी मिठी गल करदी सां ਤੇ ਉਹ ਵੀ ਗੱਲਾਂ 'ਚ ਮਰਨਾ ਆ ਜਾਂਦਾ ਸੀ ਜੀ ਤੇ ਫੌਰਨ ਆਪਣੀ ਮਾਂ ਦਾ ਨਾਮ ਦੱਸ ਦਿੰਦਾ ਸੀ ਤੇ ਪਾਸਵਰਡ ਵੀ ਦੱਸ ਦਿੰਦਾ ਸੀ। ਉਹਦੇ ਬਾਅਦ ਫਿਰ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਮੈਂ ਕੀ ਕਰ ਬੈਠਾ। ਅੱਛਾ, ਉਸ ਤੋਂ ਬਾਅਦ ਤੁਸੀਂ ਉਹ ਜਿਹੜਾ ਪਾਸਵਰਡ ਦਿੰਦਾ ਸੀ ਉਹਦੇ ਤੋਂ ਤੁਸੀਂ ਪੈਸਾ ਕਢਾ ਲੈਂਦੇ ਹੋ? ਹਾਂਜੀ ਆਪਣੇ ਆਪ ਕਰ ਫੌਰਨ ਲੈਂਦੇ? ਫੌਰਨ ਯਾਰੀ ਜ਼ਾਤੀ ਨਹੀਂ? ਨਹੀਂ ਜ਼ਾਤੀ ਕਾ ਦੀ ਮਤਲਬ ਸਾਡਾ ਕੰਮ ਸੀ, ਮਿਹਨਤ ਨਹੀਂ ਕਰਦੇ, ਸਾਡੀ ਮਿਹਨਤ ਦੀ ਕਮਾਈ ਸੀ। ਨਹੀਂ, ਮਿਹਨਤ ਦੀ ਕਮਾਈ ਤੇ ਉਹਦੀ ਸੀ ਜਿਹਨੇ ਮਿਹਨਤ ਕਰਕੇ ਤੇ ਬੈਂਕ 'ਚ ਜਮ੍ਹਾਂ ਕਰਾਏ। ਤੁਹਾਡੀ ਕਾਦੀ ਮਿਹਨਤ ਦੀ ਸਾਡੀ ਕਮਾਈ? ਮਿਹਨਤ, ਅਸੀਂ ਨੰਬਰ ਲੱਭਿਆ, ਫਿਰ ਪਾਸਵਰਡ ਲੱਭਿਆ, ਫਿਰ ਜਾ ਕੇ ਪੈਸੇ ਕਢਾਏ, ਥੋੜਾ ਰਿਸਕ ਹੈ। ਅੱਛਾ, ਬੰਦੇ ਨੂੰ ਸ਼ਰਮ ਆਣੀ ਚਾਹੀਦੀ, ਤੁਹਾਨੂੰ ਤਾਂ ਸ਼ਰਮ ਵੀ ਨਹੀਂ ਆਉਂਦੀ, ਕੋਈ ਗੱਲ ਸੁਣਾਉਣ ਲੱਗਿਆ ਵੀ ਸ਼ਰਮ ਨਹੀਂ ਆਉਂਦੀ। ਹਾਂ ਨਹੀਂ ਆਉਂਦਾ। ਕਾਦੀ ਸ਼ਰਮ? ਜਿਸ ਦਿਨ ਜਿੰਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ। ਅਸੀਂ ਸ਼ਰਮਾ ਨਹੀਂ ਕਰਦੇ, ਅਸੀਂ ਇਹ ਕੰਮ ਕਰਨਾ ਤੇ ਫਿਰ ਸ਼ਰਮ ਕਾਦੀ? ਨਹੀਂ, ਫਰਾਡ ਤੋਂ ਇਲਾਵਾ ਤੁਸੀਂ ਕੋਈ ਹੱਕ ਲਾਲ ਦੀ ਕਮਾਈ ਅੱਜ ਤੱਕ ਕੀਤੀ? ਪਿਛਲੀ ਈਦ ਤੇ ਬਕਰਾ ਈਦ ਤੇ ਅੱਛਾ ਅਸੀਂ ਬੱਕਰੇ ਲੈ ਕੇ ਆਏ ਸਾਊਥ ਪੰਜਾਬ ਵਿੱਚ, ਮੁਲਤਾਨ ਵਾਲੇ ਏਰੀਆ 'ਚ, ਸਾਡੇ ਆਪਣੇ ਏਰੀਆ 'ਚ। ਜੀ ਜੀ। ਤੇ ਬੱਕਰੇ ਲੱਭੇ ਸੀ ਸੁੱਕੇ ਸੁੱਕੇ, ਅੱਛਾ, ਉਹ ਜਿਹੜੇ ਸੁੱਕੇ ਮਰੀਏ ਮਤਲਬ ਬੁੱਢੇ ਬੱਕਰੇ। ਇੱਕ ਤੇ ਹੁੰਦਾ ਦੁੰਦਾ, ਮਾੜੇ ਚੋਗਾ, ਛੱਗਾ ਹਾਂਜੀ, ਤੇ ਅੱਠਾ, ਤੇ ਅੱਠੇ ਦੇ ਬਾਅਦ ਇੱਕ ਸੱਠਾ ਵੀ ਆਉਂਦਾ, ਉਹਦਾ ਕੁਝ ਵੀ ਨਹੀਂ ਹੁੰਦਾ ਦੰਦ। ਮਾੜੇ ਬੱਕਰੇ ਅਸੀਂ 6 ਤੋਲੇ ਤੇ ਮੰਨ ਨਿਕਲੇ, ਉਹ ਮੰਨਦੇ ਹੋਏ ਸਨ 6 ਲੈ ਲੇ। 6 ਬੱਕਰੇ ਹਾਂਜੀ, ਏਡੇ ਮਾੜੇ ਲੱਭੇ ਨੇ ਜਿਨ੍ਹਾਂ ਨੂੰ ਸੋਕੜਾ ਪਿਆ। ਤੇ ਅਸੀਂ ਉਹਦੇ ਤੇ ਮਿਹਨਤ ਕੀਤੀ, ਮਣ ਦਾ ਬੱਕਰਾ ਬਣਾ ਕੇ ਵੇਚੀ। ਉਹ ਕਿਦਾਂ? ਕੋਈ ਕਾਫੀ ਮਹੀਨੇ ਪਹਿਲੇ ਲਿਆ ਸੀ ਤੁਸੀਂ? ਅਸੀਂ ਜਿਵੇਂ ਲੈ ਕੇ 8-10 ਦਿਨਾਂ ਅਸੀਂ ਉਹਨਾਂ ਨੂੰ ਕੀ ਪਿਆਉਂਦੇ ਰਹੇ ਆ? ਅਸੀਂ ਉਹਨਾਂ ਨੂੰ ਨਾ ਇਹ ਹੁਣ ਦੱਸ ਮਤਲਬ ਇੱਥੇ ਰਾਜ਼ ਅੱਜ। ਉਹ ਅਸੀਂ ਦੱਸ ਰਹੇ ਹਾਂ, ਅਸੀਂ ਪਤਾ ਅਸੀਂ ਕੀ ਕਰਦੇ ਸਾਂ। ਅਸੀਂ ਵੱਡੇ ਸਾਰੇ ਟੱਪ 'ਚ ਪਾਣੀ ਬਣਾਉਂਦੇ ਸਾਂ, ਅੱਛਾ, ਉਹਦੇ 'ਚ ਲੂਣ ਦਾ ਪੈਕਟ ਪੂਰਾ ਸੱਟ ਦਿੰਦੇ ਸਾਂ ਤੇ ਕਣਕ ਵਾਲਾ ਆਟਾ ਸ਼ੁੱਧ ਹਾਂ ਖਾਲੇ ਸੱਟਾ ਉਹ ਉੱਤੇ ਸੁੱਟ ਦਿੰਦੇ ਸਾਂ। ਉਹਨੂੰ ਸਹੀ ਕਰਕੇ ਹੱਲ ਕਰ, ਜਿਵੇਂ ਸੱਤੂ ਵਾਲਾ ਪਾਣੀ ਨਹੀਂ ਹੁੰਦਾ ਹਾਂ ਹਾਂ, ਉਂਝ ਹੱਲ ਕਰਕੇ ਤੇ ਬੱਕਰੇ ਨੂੰ ਪਿਲਾਈਦਾ ਸੀ। ਪਗਰਾ ਖੁਸ਼ ਹੋ ਕੇ ਨਮਕੀਨ ਪਾਣੀ ਪੀਂਦਾ ਸੀ, ਪੀ ਜਾਂਦਾ ਸੀ, ਐ ਵੱਡਾ ਢਿੱਡ ਹੋ ਜਾਂਦਾ ਸੀ। ਇੱਕ ਦਿਨ ਇਹਨੇ ਮੈਨੂੰ ਪਿਆਣ ਡਾਇਆ, ਮੈਨੂੰ ਤਜਰਬਾ ਨਹੀਂ, ਲੇਲਾ ਪਾਟ ਗਿਆ। ਮਤ ਜ਼ਿਆਦਾ ਪਿਆਤਾ ਉਹਨੂੰ। ਮੈਂ ਪਿਆ ਹੀ ਗਿਆ, ਮੈਂ ਉਹਦੇ ਮੂੰਹ 'ਚ ਪੈਪ ਲਾ ਕੇ। ਜਿਵੇਂ ਗੈਸੀ ਘਬਾਰੇ ਦੇ ਵਿੱਚ ਤੁਸੀਂ ਗੈਸ ਜ਼ਿਆਦਾ ਭਰ ਦੋ ਤੇ ਪਾਟ ਜਾਂਦਾ। ਇਹ ਵੀ ਲਿਮਟ ਦਾ ਇਹਨਾਂ ਨੂੰ, ਮੇਰੀ ਬੇਗਮ ਨੂੰ ਹੀ ਪਤਾ ਕਿ ਕਿੰਨਾ ਕੁ ਪਿਆਣਾ ਹੈ। ਬੱਕਰੇ ਦੇ ਬਾਰੇ ਤੁਸੀਂ ਕਾਫੀ ਜਾਣਦੇ ਹੋ ਹਨਾ? ਹਾਂ, ਬੱਕਰੇ ਮਤਲਬ ਫਿਰ ਦੰਦ ਟੁੱਟ ਜਾਣ, ਮਤਲਬ ਜਿਹੜਾ ਦੁੰਦਾ ਬੱਕਰਾ ਉਹ ਹਰ ਕੋਈ ਮੰਗਦਾ ਕਿ ਸਾਨੂੰ ਦੁੰਦਾ ਚਾਹੀਦਾ ਹੈ। ਦੁੰਦੇ ਦਾ ਰੇਟ ਬਹੁਤਾ ਹੁੰਦਾ ਹੈ, ਚੋਗੇ ਦਾ ਰੇਟ ਉਸ ਤੋਂ ਕਮ, ਫਿਰ ਚਿੱਗੇ ਦਾ ਉਸ ਤੋਂ ਕਮ। ਦੋਂਦਾ ਨਾਜ਼ਰੀ ਨੇ ਦੋਂਦਾ ਕਹਿ ਰਹੇ ਨੇ, ਇਹ ਸਰਾਇਕੀ ਜ਼ਬਾਨ 'ਚ ਥੋੜਾ ਜਿਹਾ ਬੋਲਣ ਦੇ ਨੇ ਤੇ ਇਹਨਾਂ ਦੇ ਮੂੰਹ 'ਚੋਂ ਨਿਕਲਦਾ ਦੁੰਦਾ। ਦੁੰਦਾ ਯਾਨੀ ਕਿ ਡੁੰਦਾ। ਹਾਂ, ਦੋਂਦਾ। ਇਹ ਦੋਂਦੇ ਨੂੰ ਦੁੰਦਾ ਕਹਿੰਦੇ। ਅੱਛਾ ਜੀ। ਉਹਦੇ ਬਾਅਦ ਫਿਰ ਚੋਗਾ ਹੈ, ਫਿਰ ਛਿੱਗਾ ਹੈ, ਫਿਰ ਅੱਠਾ ਵੀ ਹੁੰਦਾ ਹੈ। ਅੱਠੇ ਦੇ ਬਾਅਦ ਕੁਛ ਨਹੀਂ ਹੁੰਦਾ, ਉਹਨੂੰ ਸੱਠਾ ਕਹਿੰਦੇ ਨੇ, ਵੀ ਬੁੱਢਾ ਬੱਕਰਾ ਹੋ ਗਿਆ, ਵਡੇਰਾ ਹੋ ਜਾਂਦਾ। ਹਾਂ। ਤੇ ਵਡੇਰੇ ਨੂੰ ਵੀ ਅਸੀਂ ਫਿਰ ਕਿਵੇਂ ਛੋਰ ਬਣਾਉਂਦੇ ਆ ਉਹ ਸਾਨੂੰ ਪਤਾ ਹੈ, ਮਤਲਬ ਅਸੀਂ ਉਹਨੂੰ ਦੁੰਦਾ ਹੀ ਬਣਾਉਂਦੇ ਸੀ। ਉਹ ਦੰਦ ਵੀ ਲੱਗਦੇ ਨੇ, ਦੰਦਾਂ ਵਾਲੇ ਨਾਲ ਗੱਲ ਕੀਤੀ ਹੋਈ ਹੁੰਦੀ ਹੈ। ਅੱਛਾ, ਉਹ ਆ ਕੇ ਮਤਲਬ ਇੱਕ ਡਰਿਲ ਮਸ਼ੀਨ ਟਾਈਪ ਲਾ ਕੇ ਉਹ ਬੱਕਰਿਆਂ ਨੂੰ ਬਕਾਇਦਾ ਟੀਕਾ ਲਾ ਕੇ ਦੰਦ ਲਾਉਂਦਾ ਹੈ, ਠੀਕ ਹੈ। ਤੇ ਕਿਸੇ ਦਾ ਸਿੰਗ ਟੁੱਟ ਜਾਵੇ ਤੇ ਫਿਰ ਸਿੰਗ ਵੀ ਅਸੀਂ ਲਵਾ ਦਿੰਦੇ ਸਾਂ। ਕਿਸੇ ਦਾ ਸੁੰਭ ਵਿੱਚ ਕੋਈ ਮਸਲਾ ਹੈ, ਕਿਉਂਕਿ ਉਹ ਤੁਹਾਨੂੰ ਪਤਾ ਐ ਵਾਲਾ ਬੱਕਰਾ ਨਹੀਂ ਵਿਕਦਾ। ਅਸੀਂ ਜਿੰਨਾ ਵੀ ਮਾਲ ਲੈ ਕੇ ਆਉਂਦੇ ਸਾਂ ਇਹ ਵਾਲਾ ਲੈ ਕੇ ਆਉਂਦੇ ਸਾਂ। ਇਹ ਸਾਰਾ ਕੁਝ ਹੋ ਜਾਂਦਾ, ਮਤਲਬ ਕਿ ਦੰਦ ਵੀ ਨਵੇਂ ਲੱਗ ਜਾਂਦੇ ਨੇ ਸਾਰਾ ਵੀ ਯਾਰ। ਅਸੀਂ ਮਸ਼ੀਨ ਲਾਈਏ ਘਰ, ਪੂਛਲਾਂ ਅਸੀਂ ਆਪ ਬਣਾਉਂਦੇ ਆ। ਅੱਛਾ, ਅਗਰ ਕਿਸੇ ਬੱਕਰੇ ਦੀ ਪੂਛਲ ਡੈਮੇਜ ਹੋਈ ਹੈ ਤੇ ਅਸੀਂ ਨਵੀਂ ਲਾ ਦਈਦੀ, ਫਿਰ ਬੱਕਰੇ ਫਿੱਟ ਕਰਕੇ ਬੱਕਰਾ। ਹਾਂ, ਬੱਕਰੇ ਨੂੰ ਨਵਾ ਧਵਾ ਕੇ ਸ਼ੈਂਪੂ ਨਾਲ ਐ ਲਸ਼ ਪਸ਼ ਕਰਕੇ ਅਗਲਾ ਤਾਂ ਖੁਸ਼ ਹੋ ਜਾਂਦਾ ਤੇ ਉਹਨੇ ਅੱਟੇ ਵਾਲਾ ਪਾਣੀ ਪੀਤਾ ਹੁੰਦਾ। ਨਹੀਂ ਤੇ ਉਹ ਕਿਹਾ ਉਹ ਬੱਕਰੇ ਦੀ ਕੁਰਬਾਨੀ ਜਾਇਜ਼ ਹੈ ਜਿਹੜਾ ਤੁਸੀਂ ਦੰਦ ਨਵਾਂ ਲਾਣ ਦੇ, ਉਹਦੀ ਪੂਛਲ ਬਣਾਉਣ ਦੇ, ਜਾਂ ਕੋਈ ਉਹਦਾ ਕੁਝ ਵੀ ਕਰਨ ਦੇ, ਕਮ ਸੇ ਕਮ ਇਹ ਤੇ ਸੋਚੋ ਕਿ ਅੱਲਾ ਦੇ ਰਾਹ ਤੇ ਉਹਨੇ ਦੇਣਾ ਯਾਰ। ਵੇਖੋ ਜਿਹੜਾ ਲੈ ਕੇ ਜਾ ਰਿਹਾ ਉਹਦੇ ਵਾਸਤੇ ਤੇ ਜਾਇਜ਼ ਹੈ ਨਾ, ਮਤਲਬ ਚੈੱਕ ਕਰਿਓ ਸਾਡੇ ਕੋਲੋਂ, ਨਾ ਲੈ ਕੇ ਜਾਏ ਡੈਮੇਜ। ਨਹੀਂ, ਉਹਨੂੰ ਇਹ ਤੇ ਨਹੀਂ ਪਤਾ ਕਿ ਤੁਸੀਂ ਵਰਮੇ ਨਾਲ ਸਰਾਖ ਕਰਕੇ ਉਹਦੇ ਦੰਦ ਬਣਾਏ, ਉਹਨੂੰ ਦੋਂਦਾ ਬਣਾਇਆ। ਉਹ ਵਿਚਾਰਾ ਹੈ ਬਿਲਕੁਲ ਵਡੇਰਾ ਤੇ ਉਹਨੂੰ ਤੁਸੀਂ ਫਿਰ ਜਵਾਨੀ ਵਾਲੇ ਦੰਦ ਲਾਤੇ ਨੇ। ਤੇ ਭਾਜੀ ਲੇਲੇ ਉਹ ਵੀ ਵੇਚ ਛੜੇ ਨੇ ਕਿ ਬੰਦੇ ਨੇ ਐਂ ਚੁੱਕ ਕੇ ਵਜ਼ਨ ਕੀਤਾ ਤੇ ਲੱਤਾਂ ਥੱਲੇ ਹੀ ਰਹਿ ਗਈਆਂ ਨੇ, ਐਂ ਫੜ ਕੇ ਮੈਂ ਫੇਰ ਕਰੋਤੀਆਂ। ਯਾਰ ਲੱਖ ਲਾਨਤ ਇਹੋ ਜਿਹੇ ਫਰਾਡ ਤੇ ਤੁਹਾਡੇ ਤੇ ਕਿ ਤੁਸੀਂ ਕੁਰਬਾਨੀ ਦੀਆਂ ਚੀਜ਼ਾਂ ਨੂੰ ਫਰਾਡ ਲਾਣ ਦੇ। ਨਹੀਂ, ਗੱਲ ਐ ਵੇ ਕਿ ਸਾਡੇ ਵਾਸਤੇ ਤੇ ਮਤਲਬ ਉਹਨਾਂ ਵਾਸਤੇ ਤਾਂ ਹੱਕ ਲਾ ਲੈਣਾ, ਬਲਕਿ ਜਿਹੜੇ ਕਸਟਮਰ ਸਾਡੇ ਕੋਲ ਲੈ ਕੇ ਜਾਂਦੇ ਸਨ ਜਾਨਵਰ, ਉਹੀ ਜਾ ਕੇ ਅਗਲੇ ਨੂੰ ਦੱਸਦੇ ਕਿ ਇਹਨਾਂ ਕੋਲੋਂ ਮਾਲ ਸੁਥਰਾ ਤੁਸੀਂ ਇੱਥੋਂ ਹੀ ਲਵੋ, ਕਿਉਂਕਿ ਅਸੀਂ ਚੀਜ਼ ਹੀ ਇੰਜ ਕਰਕੇ ਬਣਾ ਕੇ ਦਿੰਦੇ ਸਾਂ ਉਹਨਾਂ ਨੂੰ। ਹੁਣ ਜੇ ਬਾਕੀਆਂ ਦੇ ਲੇਲੇ ਜਿਹੜੇ ਨੇ ਪੱਠੇ ਖਾਂਦੇ ਨੇ ਤੇ ਸਾਡੇ ਜਿਹੜਾ ਲੇਲਾ ਲੈ ਕੇ ਗਿਆ ਉਹਦੇ ਦੰਦ ਨਵੇਂ ਨਵੇਂ ਲੱਗਦੇ ਨੇ, ਲੋਕੀ ਖੁਸ਼ ਹੁੰਦੇ ਨੇ, ਫੋਟੋਆਂ ਸੈਲਫੀਆਂ, ਲੇਲਾ ਹੱਸਦਾ ਸੋਹਣਾ ਲੱਗਦਾ। ਤੇ ਨਾਲੇ ਅਸੀਂ ਉਹਨਾਂ ਨੂੰ ਦੱਸਦੇ ਸਾਂ ਵੀ ਇਹ ਦਲੀਆ ਖਾਂਦਾ ਹੈ ਜੀ, ਇਹ ਵੰਡਾ ਖਾਂਦਾ ਹੈ, ਗੋਸ਼ਤ ਵਧਾਉਣ ਵਾਲਾ ਵੰਡਾ।
ਅਲੱਦਾ, ਅੱਛਾ ਤੇ ਮਤਲਬ ਇੱਕ ਕੱਦ ਵੱਡਾ ਕਰਨ ਵਾਲਾ ਅਲੱਦਾ, ਅਸੀਂ ਉਹਨਾਂ ਨੂੰ ਦੱਸਦੇ ਸਾਂ, ਉਹਨਾਂ ਨੇ ਸਾਨੂੰ ਪਲੇਟ 'ਚ ਥੋੜਾ ਥੋੜਾ ਰੱਖ ਵੀ ਦਿੰਦੇ ਸਾਂ। ਨਹੀਂ, ਕਿਆ ਇਹ ਤੁਹਾਡੇ ਮਤਲਬ ਵਾਕਫੀਅਤ ਨਾਲ ਤਲਕ ਨਾ ਵੇਖਦੇ ਸੀ, ਜਾਂ ਤੁਸੀਂ ਐਸੀ ਜਗ੍ਹਾ ਚਲੇ ਜਾਂਦੇ ਹੋ ਦੂਸਰੇ ਸ਼ਹਿਰ ਜਿੱਥੇ ਲੋਕੀ ਨਹੀਂ ਤੁਹਾਨੂੰ ਜਾਣਦੇ, ਲਾਮਾ ਨਹੀਂ ਆਏਗਾ? ਜਿੱਥੇ ਅੱਜ ਵੇਚੇ ਨੇ ਨਾ ਉੱਥੇ ਅਸੀਂ ਕੱਲ ਨਹੀਂ ਵੇਚਣਾ, ਕਿਉਂਕਿ ਮਾਰ ਪੈਣ ਦਾ ਖਤਰਾ ਹੈ। ਅੱਜ ਅਸੀਂ ਗੁਜਰਾਂਵਾਲੇ ਵੇਚੇ ਨੇ, ਅਗਲੇ ਦਿਨ ਅਸੀਂ ਗੁਜਰਾਤ ਵੇਚਣੇ ਨੇ। ਨਹੀਂ, ਜਿੱਥੋਂ ਲੈ ਕੇ ਆਣੇ ਉਹ ਤੇ ਇਹਨਾਂ ਨੂੰ ਪਤਾ ਨਹੀਂ, ਸਾਊਥ ਪੰਜਾਬ ਸਾਡੇ ਸਰਾਇਕੀ ਸਾਰੇ ਹਾਂ ਉਧਰ ਜ਼ਿਆਦਾ ਕੇ ਮੈਂ ਕੋਈ ਲੈ ਲਾ ਫਾਲੇ ਤੇ ਦੇਉ ਹਾਂ, ਕੋਈ ਆਟਾ ਘੱਟਾ सा करना है, कोई जरा कमजोर जियां दी वजह नाल खरायत खरीद करनी है, मतलब हम कहते थे कि नियाज नियाज करनी है। ਉਹਨਾਂ ਨੂੰ ਪਤਾ ਸੀ ਕਿ ਤੁਸੀਂ ਇਸ ਕੰਮ ਲਈ ਖੜਨ ਦੇ? ਨਹੀਂ ਨਹੀਂ, ਉਹਨਾਂ ਨੂੰ ਕੋਈ 150 ਬੰਦਾ ਬਹੁਤਾ ਦੇ ਦਿੰਦਾ ਹੈ, ਤਾਂ ਖੁਸ਼ੀ ਨਾਲ ਉੱਥੋਂ ਦੇ ਵਪਾਰੀਆਂ ਨੇ ਮੈਨੂੰ ਦੱਸਦੇ ਨੇ ਕਿ ਫਲਾਂ ਜਗ੍ਹਾ ਤੇ ਮਾਲ ਖਲੋਤਾ ਹੈ, ਫਲਾਂ ਜਗ੍ਹਾ ਤੇ ਖਲੋਤਾ ਹੈ, ਤੇ ਮੈਨੂੰ ਆਰਾਮ ਨਾਲ ਮਿਲ ਜਿਹੜਾ ਵੀ ਲੇਲਾ ਮਰਨ ਵਾਲਾ ਹੁੰਦਾ ਨਾ, ਸਾਨੂੰ ਫੋਨ ਕਰਦੇ ਨੇ ਕਿ ਲੈ ਜਾਓ ਆ ਕੇ ਤੇ ਇਹਨੂੰ ਬਣਾ ਲਓ ਸਿਹਤਮੰਦ। ਨਹੀਂ, ਇਹ ਤੁਹਾਡੀ ਬੀਵੀ ਬੱਕਰੀਆਂ ਦੇ ਬਾਰੇ ਕਾਫੀ ਜਾਣਦੇ ਨੇ। ਹਾਂਜੀ, ਇਹਦਾ ਮਤਲਬ ਹੈ ਕਿ ਇਹ ਘਰ ਦੇ ਵਿੱਚ ਲਿਆ ਕੇ ਉਹਨੂੰ ਠੀਕ ਕਰਦੇ ਹਨ, ਜਾਂ ਦੋਂਦਾ ਕਰਨਾ ਹੈ, ਜਾਂ ਮਤਲਬ ਉਹਨੂੰ ਮੋਟਾ ਕਰਨਾ, ਤਗੜਾ ਕਰਨਾ, ਇਹ ਕਰਦੇ ਹਨ। ਅੱਗੇ ਵੇਚਣ ਤੁਸੀਂ ਜਾਂਦੇ? ਹਾਂ, ਮੈਂ ਤੇ ਇਕੱਠੇ ਜਾਂਦੇ ਸਾਂ, ਇਕੱਠੇ ਕਿਉਂਕਿ ਜ਼ਰਾ ਲਿਪਸਟਿਕ ਲਾ ਕੇ ਖਲੋਂਦੀ ਸੀ ਤਾਂ ਮੁਸਕਰਾਉਂਦੀ ਸੀ, ਅੱਛੇ ਹੈ ਲੈ ਲੈ ਅੱਛੇ ਹੈ। ਫਿਰ ਅਬ ਵੇਚਣ ਦਾ ਵੀ ਤੇ ਤਰੀਕਾ ਹੋਣਾ ਚਾਹੀਦਾ ਨਾ। ਹਾਂ, ਨਹੀਂ ਨਹੀਂ, ਬਿਲਕੁਲ ਠੀਕ। ਇਹਦਾ ਮਤਲਬ ਹੈ ਕਿ ਤੁਹਾਡੇ ਕੋਲ ਆਉਣ ਤੱਕ ਬੱਕਰਾ ਜਦੋਂ ਆਉਂਦਾ ਹੈ, ਉਦੋਂ ਤੋਂ ਲੈ ਕੇ ਜਾਣ ਤੱਕ ਉਹ ਤੁਸੀਂ ਇਸ ਬੇਈਮਾਨੀ ਨਾਲ ਹੀ ਟੁਰੇ ਹੁੰਦੇ ਹੋ। ਤੁਸੀਂ ਬੇਈਮਾਨੀ ਕਹੋਗੇ, ਸਾਡਾ ਤੇ ਬਿਜ਼ਨਸ। ਸਾਡਾ ਤਾਂ ਕਾਰੋਬਾਰ ਨਹੀਂ, ਕੱਲ ਨੂੰ ਤੁਹਾਨੂੰ ਜੋ ਕੁਰਬਾਨੀ ਦੇਣੀ ਪੈ ਜਾਏ, ਤੁਹਾਨੂੰ ਇਸ ਤਰ੍ਹਾਂ ਦਾ ਕੋਈ ਬੱਕਰਾ ਮਿਲ ਜਾਏ, ਤੁਹਾਡੇ ਦਿਲ ਤੇ ਕੀ ਬੀਤੇ? ਪਾਗਲੇ, ਪਹਿਲੇ ਤੇ ਮੈਂ ਸਰਚ ਕਰਾਂਗੀ, ਮੈਨੂੰ ਤੇ ਪਤਾ ਕਿਵੇਂ ਦੰਦ ਲੱਗਦਾ ਹੈ, ਕਿਵੇਂ ਪੂਛਾ ਲੋਂਦੀ ਲੱਗਦੀ, ਕਿਵੇਂ ਸੁੰਬ ਬਣਦਾ ਸੀ, ਇੱਕ ਇੱਕ ਚੀਜ਼ ਚੈੱਕ ਕਰਦੇ। ਮੈਂ ਤੇ ਲੇਲਾ ਲੈਣ ਜਾਵਾਂ, ਪਹਿਲੇ ਉਹਨੂੰ ਬਦਾਮ ਖਵਾ ਕੇ ਚੈੱਕ ਕਰਨਾ ਇਹਦੇ ਦੰਦ ਅਸਲ ਨੇ ਕਿ ਨਕਲ। ਨਹੀਂ, ਉਹ ਗੁਜਰਾਂਵਾਲੇ ਦਾ ਭਲਵਾਨ ਹੈ ਕੋਈ ਲੇਲਾ ਜਿਹੜਾ ਤੁਸੀਂ ਲੈਣ ਜਾਣਾ, ਉਹਨੂੰ ਬਦਾਮ ਖਵਾਣੇ ਨੇ ਤੇ ਫਿਰ ਉਹਨੇ। ਸਰ, ਮੈਂ ਇਹੀ ਗੱਲ ਤੁਹਾਡੇ ਨਾਲ ਕਰਨ ਡਿਆ ਕਿ ਜਿਹੜਾ ਮਾੜਾ ਬੰਦਾ ਪੂਰੇ ਸਾਲ ਦੇ ਵਿੱਚ ਥੋੜੇ ਥੋੜੇ ਪੈਸੇ ਜੋੜ ਕੇ ਅਗਰ ਉਹ ਬੱਕਰਾ ਲੈਣਾ ਚਾਹੁੰਦਾ, ਉਹਨੂੰ ਬੱਕਰਾ ਮਿਲ ਜੇ ਇੰਜ ਧੋਖੇ ਦਾ, ਤਾਂ ਉਹਨੇ ਜ਼ਿੰਦਗੀ 'ਚ ਖਰੇ ਪਹਿਲੀ ਕੁਰਬਾਨੀ ਦੇਣੀ। ਇਹ ਸਾਡਾ ਨਹੀਂ ਨਾ, ਇਹ ਮਤਲਬ ਤੇ ਛੋਟੇ ਮੋਟੇ ਫਰਾਡ ਨੇ, ਸਾਡੇ ਤੇ ਬੜੇ ਬੜੇ ਵੱਡੀ ਲਿਸਟ ਹੈ। ਹੋਰ ਕਿਹੜੇ ਫਰਾਡ ਕੀਤੇ ਤੁਸੀਂ? ਟਿਕਟੋਕ ਲਾਈਵ ਦਾ ਐਸਐਸ ਜ਼ਾਤ ਦੇ ਫਿਲਟਰ ਨੇ ਮੈਂ ਲਾ ਕੇ ਜਦੋਂ ਲਾਈਵ ਪੈਣੀ, ਇੱਕ ਦਿਨ ਤਾਂ ਮੈਂ ਹੀ ਧੋਖਾ ਖਾ ਗਿਆ, ਮੈਂ ਕਿਹਾ ਇਹ ਕਿਹੜੀ ਮਿਸਸ ਸੀ ਹੁੰਦੇ। ਨਹੀਂ, ਇਹਨਾਂ ਫਰਾਡਾਂ ਦੇ ਵਿੱਚ ਕਦੀ ਤੁਹਾਨੂੰ ਮਾਰ ਪਈ ਹੋਏ, ਛਿੱਤਰ ਛੁੱਤਰ ਪਏ? ਚਿੱਤਰ ਨਹੀਂ ਵਾਲੀ ਤੇ ਬਚ ਇੱਕ ਵਾਰੀ ਇਹ ਫੜਿਆ ਗਿਆ, ਮੈਂ ਹੀ ਫੜਿਆ ਜਾਂਦਾ ਜੀ, ਇਹ ਤੇ ਨਿਕਲ ਜਾਂਦੀ ਛਿੱਤਰਾਂ ਵਾਸਤੇ ਇਹਨੇ ਮੈਨੂੰ ਰੱਖਿਆ। ਸਾਰੀ ਬਾਤ ਹੈ, ਫੀਮੇਲ ਹੈ, ਉਹਦਾ ਲੋਕੀ ਇੱਜ਼ਤ ਕਰਦੇ ਹੋਣਗੇ, ਕਦਰ ਕਰਦੇ ਹੋਣਗੇ ਕਿ ਨਹੀਂ ਯਾਰ ਇਹਨੂੰ ਕੀ ਕਹਿਣਾ, ਇਹਦੇ ਨਾਲ ਤੈਨੂੰ ਫੜੋ। ਅੱਜ ਨਾ ਤੁਹਾਡੇ ਨਾਲ ਵੀ ਫਰਾਡ ਹੋਣਾ ਸੀ, ਤੁਸੀਂ ਬਚ ਗਏ। ਉਹ ਕਿਵੇਂ ਜੀ? ਆਹ ਹਾਊਸ ਦਾ ਪਿੱਛੇ ਪੇਪਰ ਜਿਹੜਾ ਅਸੀਂ ਲਾਇਆ, ਬੰਦੋਬਸਤ ਕਰਕੇ ਇੱਧਰ ਨੂੰ ਹੋਵੋ ਨਾ, ਕੈਮਰੇ ਦੇ ਸਾਹਮਣੇ ਲਿਆਓ, ਇਸ ਤਰ੍ਹਾਂ ਨਹੀਂ ਪਤਾ ਚੱਲਣਾ। ਦੇਖੋ अब पढ़ो की लिखे, इसका ज़हनी तवाज़न इसका ज़हनी तवाज़न ठीक नहीं है, जिसको मिले ਇਸ ਨੰਬਰ पे उस नंबर पे रब्ता करें। नंबर भी लिखिਆ ਤੁਸੀਂ? ਹਾਂਜੀ, ਇਹ ਸੀ ਇਹਨੇ ਆਉਣਾ ਸੀ ਤੁਹਾਡੇ ਘਰ। ਅੱਛਾ ਜੀ। ਇਹਨੇ ਕਹਿਣਾ ਸੀ ਮੈਨੂੰ ਜ਼ਰਾ ਨਮਾਜ਼ ਪੜ੍ਹ ਲਵਾਂ, ਤੇ ਤੁਸੀਂ ਤਾਂ ਕਹਿਣਾ ਸੀ ਕਿ ਅੱਲਾ ਦੀ ਬੰਦੀ ਹੈ ਨੇ, ਸਾਰੀ ਬਾਤ ਹੈ, ਨਮਾਜ਼ ਤੋਂ ਕੋਈ ਵੀ ਨਾ ਨਹੀਂ ਨਮਾਜ਼ ਕਰੇ। ਸ਼ਾਗ ਦੇਣਾ ਸੀ। ਹਾਂਜੀ ਹਾਂਜੀ। ਤੇ ਜਾ ਨਮਾਜ਼ ਤੇ ਇਹਨੇ ਨਮਾਜ਼ ਪੜ੍ਹਨੀ ਸੀ, ਪਿੱਛੋਂ ਇਹਨੇ ਜਾਣ ਕੇ ਦੁਪੱਟਾ ਪਿੱਛੇ ਸੁੱਟਣਾ ਸੀ ਤੇ ਤੁਸੀਂ ਪੜ੍ਹਨਾ ਸੀ। ਜ਼ਹਿਨੀ ਤਵਾਜ਼ਨ ਇਹਦਾ ਨਹੀਂ ਠੀਕ। ਤੁਸੀਂ ਫਿਰ ਇਹ ਨੰਬਰ ਤੇ ਕਾਲ ਕਰਨੀ ਸੀ ਤੇ ਉਹ ਮੈਂ ਚੁੱਕਣੀ ਸੀ। ਨਹੀਂ, ਇਹ ਕਿਸ ਤਰ੍ਹਾਂ ਫਰਾਡ ਕਰਦੇ ਹੋ ਤੁਸੀਂ? ਤੇ ਇਹ ਸਾਡਾ ਪੁਰਾਣਾ ਫਰਾਡ ਹੈ, ਅਸੀਂ ਇੰਜ ਕਰਦੇ ਮਤਲਬ ਘਰ ਦੇ ਵਿੱਚ ਇੱਕ ਦਫਾ ਬੂਹਾ ਖੁੱਲ ਜਾਏ, ਤੁਸੀਂ ਘਰ ਦੇ ਵਿੱਚ ਇੰਟਰ ਹੋ ਗਏ ਹੋ, ਮਤਲਬ ਪਾਣੀ ਦੇ ਭਾਣੇ ਵੀ ਪਾਣੀ ਪਿਲਾ ਦਿਓ, ਫਿਰ ਉਹਦੇ ਬਾਅਦ ਵੀ ਨਮਾਜ਼ ਪੜ੍ਹਨੀ, ਨਮਾਜ਼ ਅਸੀਂ ਕੌਣ ਰੋਕ ਸਕਦਾ? ਕੋਈ ਵੀ ਨਹੀਂ ਰੋਕ। ਠੀਕ ਹੈ ਨਾ, ਤਾਂ ਉਹ ਤਾਂ ਮੁਸਲਮਾਨ ਨੇ ਸਾਰੀ ਜ਼ਰੀ ਗੱਲ, ਉਹ ਕਹਿੰਦੇ ਨੇ ਜੀ ਪੜ੍ਹ ਲਓ ਨਮਾਜ਼, ਤੇ ਉਹਦੇ ਭਾਣੇ 'ਚ ਫਿਰ ਮੈਂ ਥੋੜਾ ਜਿਹਾ ਦੁਪੱਟਾ ਇੰਜ ਕਰਦੀ ਹਾਂ, ਉਹ ਨੰਬਰ ਵੇਖ ਉਹਦੇ ਤੇ ਜ਼ਹਿਨੀ ਤਵਾਜ਼ਨ ਠੀਕ ਨਹੀਂ, ਪਾਗਲ ਮਾਈ ਇਹਨੂੰ ਫੋਨ ਕਰਦੇ ਨੇ, ਪਰ ਉਹ ਫਿਰ ਆ ਜਾਂਦਾ ਹੈ, ਮਤਲਬ ਆਪਣੇ ਬੰਦੇ ਬੁੰਦੇ ਅਸੀਂ ਸਾਡਾ ਇਹ ਤੇ ਹੋ ਗਿਆ ਤੁਹਾਡਾ ਨਾ ਫਰਾਡ, ਕਿ ਬਈ ਤੁਸੀਂ ਫਰਾਡ ਕੀਤਾ। ਜਿਸ ਕੰਮ ਲਈ ਤੁਸੀਂ ਆਏ ਹੋ, ਜਦੋਂ ਨਮਾਜ਼ ਕਹੀ ਹੈ, ਉਹ ਨਮਾਜ਼ ਕਿਆ ਤੁਸੀਂ ਸਹੀ ਪੜ੍ਹਦੇ ਹੋ ਜਾਂ ਉਹਦੇ ਨਾਲ ਵੀ ਫਰਾਡ ਹੀ ਕਰਦੇ? ਮਤਲਬ ਹਾਲੇ ਆਗਾਜ਼ ਹੀ ਹੁੰਦਾ, ਮੈਂ ਫਟਾਫਟ ਮੈਂ ਧੋਖਾ ਨਹੀਂ ਕਰਦੀ, ਹਾਲੇ ਸਟਾਰਟ ਮੈਂ ਕਰ ਰਹੀ ਹੁੰਦੀ ਹਾਂ। ਵੈਸੇ ਪੁੱਛ ਰਿਹਾ ਦਿਖਾਵਾ ਹੀ ਹੁੰਦਾ, ਦਿਖਾਵਾ ਤੇ ਹੁੰਦਾ, ਲੇਕਿਨ ਨਮਾਜ਼ ਤੁਸੀਂ ਪੜ੍ਹਦੇ ਹੋ ਸਹੀ ਜਾਂ ਫਿਰ ਉਹ ਵੀ? ਨਹੀਂ ਮੈਂ ਨਹੀਂ ਪੜ੍ਹਦੀ, ਮਤਲਬ ਫਿਰ ਮੈਂ ਮਤਲਬ ਨਮਾਜ਼ ਪੜਾਂਗੀ ਮੈਂ ਗੁਨਾਹਗਾਰ ਹੋ ਜਾਵਾਂਗੀ ਨਾ। ਨਹੀਂ, ਗੁਨਾਹਗਾਰ ਨਮਾਜ਼ ਨਾ ਗੁਨਾਹਗਾਰ ਨਹੀਂ, ਨਮਾਜ਼ ਪੜ੍ਹ ਕੇ ਫਿਰ ਮੈਂ ਧੋਖਾ ਕਰਨਾ ਹੁੰਦਾ, ਫਿਰ ਮੈਂ ਨਹੀਂ ਕਰਦੀ ਨਾ। ਬੜੇ ਬੜੇ ਫਰਾਡੀਏ ਕਹਿੰਦੇ ਨੇ ਕਿ ਜੀ ਨਮਾਜ਼ ਆਪਣੀ ਜਗ੍ਹਾ, ਅਸੀਂ ਉਹਨੂੰ ਵੀ ਖੁਸ਼ ਕਰਨੇ ਆ, ਲੇਕਿਨ ਸਾਡਾ ਕਾਰੋਬਾਰ ਜਾਂ ਸਾਡਾ ਫਰਾਡ ਜਾਂ ਸਾਡਾ ਸਾਡੇ ਨਾਲ ਹੈ, ਨਮਾਜ਼ ਉਹਦੀ, ਅਸੀਂ ਉਹ ਤੇ ਸਹੀ ਪੜ੍ਹਨੇ। ਤੁਸੀਂ ਨਮਾਜ਼ ਪੜ੍ਹਨ ਤੋਂ ਬਾਅਦ ਫਿਰ ਘਰ ਵਾਲਿਆਂ ਨੂੰ ਕੀ ਕਹਿੰਦੇ ਹੋ? ਕਿ ਨਹੀਂ, ਘਰ ਵਾਲੇ ਆ ਫੋਨ ਕਰਦੇ ਨੇ ਇਹਨੂੰ। ਫੋਨ ਤੇ ਉਦੋਂ ਕਰਦੇ ਹੋਣਗੇ ਨਾ, ਮੈਂ ਜਿਹੜਾ ਸੁਣਿਆ ਕਿ ਜੀ ਉਹ ਨਮਾਜ਼ ਪੜ੍ਹਨ ਤੋਂ ਬਾਅਦ ਉਹ ਕਹਿੰਦੀ ਹੈ ਜੀ ਤੁਸੀਂ ਤੇ ਮੈਂ ਕੌਣ ਹੋ, ਮੇਰੇ ਘਰ ਕੀ ਲੈਣ ਆਏ? ਦੇਖੋ ਮੈਂ ਦਿਖਾਵਾ ਹੀ ਤੇ ਕਰਨਾ ਹੁੰਦਾ ਕਿ ਮੇਰਾ ਘਰ ਹੈ, ਮੈਂ ਵਿਖਾਣਾ ਹੁੰਦਾ ਕਿ ਮੈਂ ਪਾਗਲ ਹਾਂ, ਕਿ ਕੌਣ ਹੋ ਤੁਸੀਂ ਜੀ, ਤੁਸੀਂ ਮੇਰੇ ਘਰ 'ਚ ਕੀ ਕਰ ਰਹੇ ਹੋ? ਅੱਛਾ।
ਮੈਂ ਮਤਲਬ ਮੈਂ ਕਿਸੇ ਨੂੰ ਬੁਲਾ ਰਹੀ ਹਾਂ, ਤੁਸੀਂ ਕਹੋ ਨਾ ਜਾਓ ਇੱਥੋਂ, ਤੂੰ ਕੌਣ ਹੈ ਵੀ ਤੂੰ ਮੇਰੇ ਘਰ 'ਚ ਵੜ ਗਿਆ? ਜਾਂ ਉਹਦੀ ਬੁੱਢੀ ਖਲੋਤੀ, ਮੈਂ ਪਾਗਲਾਂ ਵਾਲੀ ਹਰਕਤਾਂ ਕਰਦੀਆਂ, ਚੀਜ਼ਾਂ ਚੁੱਕ ਚੁੱਕ ਮਾਰ, ਐ ਕਰ ਉਹ ਕਰ, ਤੱਕ ਉਹ ਫੌਰੀ ਫੋਨ ਕਰ ਦੇਗਾ। ਹਾਂ ਉਹ ਫਿਰ ਕਹਿੰਦੇ ਨੇ ਪਾਗਲ ਹੀ। ਅਗਰ ਵਾਕਈ ਪਾਗਲ ਹੈ, ਕੋਈ ਸਾਡਾ ਵੱਡਾ ਨੁਕਸਾਨ ਨਾ ਉਹ ਫਿਰ ਫੋਨ ਕਰਕੇ ਕਹਿੰਦੇ ਜੀ ਆ ਫਲਾਣੀ ਇਸ ਨਾਂ ਦੀ ਬੀਬੀ ਹੈ ਤੇ ਇੱਥੇ ਸਾਡੇ ਕੋਲ ਇਸ ਤਰ੍ਹਾਂ ਦੇ ਕੱਪੜੇ ਪਾਏ ਨੇ ਉਹਨੇ ਤੇ ਤੁਸੀਂ ਜਲਦੀ ਆ ਜਾਓ। ਕਹੇਗਾ ਜੀ ਤੁਸੀਂ ਭੇਜ ਦਿਓ। ਉਹ ਕਹਿਣਗੇ ਸਾਡੇ ਘਰ ਤੇ ਮਰਦ ਨਹੀਂ ਹੈਗੇ, ਹਾਂ ਅਸੀਂ ਤੇ ਔਰਤਾਂ ਹੀ ਆ, 2 ਔਰਤਾਂ ਵਾ, ਅਸੀਂ ਘਰ 'ਚ ਇਕੱਲੀਆਂ ਵਾ, ਅਸੀਂ ਕਿਵੇਂ ਕਰ ਲਈਏ? ਜੇ ਇੱਕ ਮਰਦ ਹੈ ਤੇ ਸਾਡਾ ਉਹ ਚਲਾ ਗਿਆ ਤੇ ਘਰ ਕੌਣ ਹੋਏਗਾ? ਉਹਨੂੰ ਆਪ ਦੱਸ ਦਿੰਦੇ ਨੇ ਕਿ ਜੀ ਇਹ ਕੰਮ ਘਰ 'ਚ ਇਕੱਲਾ ਬੰਦਾ। ਘਰ 'ਚ ਇਕੱਲਾ ਬੰਦਾ ਜਾਂ 2 ਨੇ ਜਾਂ ਮੀਆਂ ਬੀਵੀ ਨੇ ਜਾਂ ਕੌਣ ਹੈ। ਉਹ ਫਿਰ ਉਹ ਆ ਕੇ ਦਰਵਾਜ਼ਾ ਖੋਲਦੇ ਨੇ ਤੇ ਉੱਥੇ ਕੰਮ ਲਾ ਦਿੰਦੇ। ਉੱਥੇ ਫਿਰ ਜੋ ਜੋ ਚੀਜ਼ ਸਾਡੇ ਹੱਥ ਲੱਗਦੀ ਅਸੀਂ ਲੈ ਕੇ ਫਿਰ ਨਿਕਲ ਜਾਂਦੇ। ਸੋਨਾ ਜ਼ੇਵਰ ਮੋਬਾਈਲ ਜੋ ਵੀ ਲੱਭੇ, ਪੈਸਾ ਧੇਲਾ। ਬਸ ਸਾਡੇ ਕੋਲ ਟਾਈਮ ਘੱਟ ਹੁੰਦਾ, ਮੈਂ ਤੇ ਫ੍ਰਿਜ 'ਚ ਫਰੂਟ ਹਾਂਡੀਆਂ ਵੀ ਚੁੱਕ ਕੇ ਲੈ ਜਾਂਦਾ। ਇਹ ਹਮੇਸ਼ਾ ਮਾੜਾ ਕੰਮ ਕਰਦਾ, ਇੱਥੋਂ ਮੈਨੂੰ ਇਹਦੇ ਤੋਂ ਬੜਾ ਗੁੱਸਾ। ਮੈਂ ਸਿਰਫ ਤੁਹਾਨੂੰ ਇਹ ਕਹਾਂਗਾ ਕਿ ਇਹ ਧੋਖਾ ਫਰਾਡ ਇਹ ਛੱਡ ਦਿਓ ਕਰਨਾ, ਠੀਕ ਹੈ ਨਾ ਜੀ। ਕਿਸੇ ਨੇ ਭੈਣ ਭਰਾ ਦਾ ਜਹੇਜ਼ ਇਕੱਠਾ ਕਰਨਾ ਹੁੰਦਾ ਹੈ, ਕਿਸੇ ਨੇ ਭੈਣਾਂ ਲਈ ਕੋਈ ਜ਼ੇਵਰ ਬਣਵਾਉਣਾ ਹੁੰਦਾ, ਕਿਸੇ ਨੇ ਬੀਵੀ ਲਈ ਜ਼ੇਵਰ ਬਣਵਾਉਣਾ, ਕਿਸੇ ਨੇ ਮਾਂ ਲਈ ਕੋਈ ਚੀਜ਼ ਬਣਾਉਣੀ, ਕਿਸੇ ਨੇ ਉਮਰੇ ਦੇ ਪੈਸੇ ਇਕੱਠੇ ਕੀਤੇ ਹੁੰਦੇ। ਫਰਾਡ ਕਰਨ ਵਾਲੇ ਨੂੰ ਸਿਰਫ ਪੈਸਾ ਚਾਹੀਦਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਯਾਰ ਕਿਸ ਤਰ੍ਹਾਂ ਦਾ ਪੈਸਾ ਮੇਰੇ ਕੋਲ ਆ ਰਿਹਾ। ਤੇ ਇਹਦੇ 'ਚ ਮਿਹਰਬਾਨੀ ਮੈਂ ਰਿਕੁਐਸਟ ਕਰਾਂਗਾ ਤੁਹਾਡੇ ਅੱਗੇ ਵੀ ਤੇ ਜਿਹੜੇ ਦੂਜੇ ਵੀ ਸਾਰੇ ਕੰਮ ਕਰਦੇ ਉਹਨਾਂ ਅੱਗੇ ਵੀ ਕਿ ਇਹ ਕੰਮ ਛੱਡ ਦਿਓ, ਇਹ ਕੰਮ ਅੱਛਾ ਨਹੀਂ ਹੈਗਾ। ਅੱਜ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਇਹ ਕੰਮ ਨਹੀਂ ਕਰੋ। ਲੇਕਿਨ ਅਸੀਂ ਛੱਡ ਦਿਆਂਗੇ, ਤੁਸੀਂ ਸਾਡੇ ਕੋਲੋਂ 60,000 ਦਾ ਤੇਲ ਲੈ ਲਓ ਵਾਲ ਲਾਉਣ ਵਾਲਾ, ਤੁਸੀਂ ਇਹ ਕੰਮ ਛੱਡ ਦਿਓ। ਉਹਦੇ 'ਚ ਕੋਈ ਫਰਾਡ ਤੇ ਨਹੀਂ? ਨਹੀਂ ਫਰਾਡ ਨਹੀਂ ਅਸੀਂ ਕੀਤਾ ਸੀ, ਘਰ ਬਹਿ ਕੇ ਤੇਲ ਆਪਣਾ ਬਣਾਇਆ। ਨਹੀਂ, ਘਰ ਬਹਿ ਕੇ ਤੁਸੀਂ ਵਾਲਾਂ ਵਾਲਾ ਤੇਲ ਕਿਵੇਂ ਬਣਾ ਲਿਆ? ਤੇ ਉਹਦੇ 'ਚ 7 ਜੜੀ ਬੂਟੀਆਂ ਸੁੱਟੀਆਂ ਸੀ। ਅੱਛਾ ਜੀ। ਉਹਦੇ 'ਚ ਮੈਂ ਆਪ ਜਾ ਕੇ ਰੇਤ ਵਾਲੇ ਟੀਲਿਆਂ ਦੇ ਉੱਤੋਂ ਟਿੱਬਿਆਂ ਦੇ ਉੱਤੋਂ ਮੈਂ ਬੜੰਬਾ ਪੱਟ ਕੇ ਆਈਆਂ। ਬੜੰਬਾ ਕੀ ਇਹ ਮੈਨੂੰ ਵੀ ਦੱਸ ਦੇ। ਉਹ ਬੜੰਬਾ ਸਿਰ 'ਚ ਲਾਈਏ ਤੇ ਵਾਲ ਆ ਜਾਂਦੇ? ਅੱਛਾ ਜੀ। ਸਬੂਤਾ ਬੜੰਬਾ ਵੀ ਲਾ ਸਕਦੇ ਹੋ। ਤੇ ਫਿਰ ਵਾਲ ਰਹਿਣ ਦੀਏ, ਬੜੰਬਾ ਲਾ ਲਈਏ ਸਿਰ ਤੇ। ਤੇ ਬੜੰਬਾ ਵੀ ਤੇ ਮਹਿੰਗਾ ਹੈ ਨਾ। ਲੋਕੀ ਪੁੱਛਣਗੇ ਯਾਰ ਇਹ ਕੀ ਸਿਰ ਤੇ ਲਾਇਆ? ਬੜੰਬਾ ਲੱਗਾ ਜੀ। ਹਾਂ। ਤੇ ਬੜੰਬੇ ਵਾਲਾ ਸਿਰ ਮਸ਼ਹੂਰ ਹੋ ਜਾਏਗਾ। ਆ ਬੜੰਬੇ ਵਾਲਾ ਤੇਲ ਤੁਸੀਂ ਲਾਓਗੇ, ਮੈਂ ਤੁਹਾਡੇ ਨਾਲ ਵਾਅਦਾ ਕਰਨਾ। ਲੋਕੀ ਤੈਨੂੰ ਕਹਿਣਗੇ ਬੜਾ ਵੱਡਾ ਬੜੰਬਾ ਹੈ ਬਈ ਤੂੰ। ਲਓ ਜੀ ਬੜੰਬਾ ਸਾਹਿਬ, ਗੱਲ ਇਹ ਵੇ ਕਿ ਮੇਰੇ ਨਾਲ ਵਾਅਦਾ ਕਰੋਗੇ ਤੁਸੀਂ ਫਰਾਡ ਨਹੀਂ ਕਰੋਗੇ, ਮੈਂ 60,000 ਰੁਪਇਆ ਖਰਚ ਦਿਆਂਗਾ ਤੁਹਾਡੇ ਲਈ। ਜੀ ਨਹੀਂ 60,000 ਅਸੀਂ ਐਵੇਂ ਨਹੀਂ, ਤੁਸੀਂ ਸਾਡੇ ਕੋਲੋਂ ਬੜੰਬਾ ਲਵੋਗੇ। ਬੜੰਬਾ ਸਾਨੂੰ ਫੀਲ ਹੀ ਨਹੀਂ ਆਣੀ ਕਿ ਅਸੀਂ ਕੰਮ ਕੀਤਾ ਹੈ। ਨਹੀਂ, ਤੁਸੀਂ 60,000 ਦਾ ਮੈਨੂੰ ਬੜੰਬਾ ਦੇ ਦੇਣਾ, ਠੀਕ ਹੈ ਨਾ ਜੀ। ਤੇ ਜੇ ਬੜੰਬੇ ਨੇ ਵਾਲ ਲੈਂਦੇ ਤੇ ਵਾਲਾਂ ਦਾ ਕੰਮ ਬਹੁਤ ਜ਼ਿਆਦਾ ਇਹ ਚੱਲੇਗਾ। ਮੈਂ ਕਈ ਜਗ੍ਹਾ ਤੇ ਵੇਖਿਆ ਜੀ ਲਾਈਨਾਂ ਲੱਗੀਆਂ ਨੇ, ਉਹ ਤੇਲ ਵੇਚਣ ਦੇ, ਪਤਾ ਨਹੀਂ ਉਹ ਬੜੰਬੇ ਦਾ ਕਿ ਚੰਬੇ ਦਾ। ਪਰ ਤੁਸੀਂ ਨਾ ਸਾਡੇ ਤੇਲ ਦੀ ਪ੍ਰਮੋਸ਼ਨ ਵੀ ਕਰਨੀ ਹੈ, ਠੀਕ ਹੈ ਨਾ। ਮੈਂ ਕਰ ਉਹਨਾਂ ਨੂੰ ਲੱਖ ਰੁਪਇਆ ਦੱਸਣਾ। ਤੁਸੀਂ ਫਰਾਡ ਛੱਡ ਦਿਓ, ਤੁਸੀਂ ਜੋ ਕਹੋਗੇ ਮੈਂ ਕਰਾਂਗਾ। ਇੱਕ ਵਾਰੀ ਆਡੀਅנס ਨੂੰ ਕਹਿ ਦਿਓ ਬੜੰਬਾ ਤੇਲ ਲਗਾਈਏ। ਹੋਰ ਲਓ ਸਭ ਦੋਸਤਾਂ ਨੂੰ ਦੱਸ ਦਈਏ ਜੀ, ਜਿਨ੍ਹਾਂ ਦੇ ਵਾਲ ਝੜਦੇ ਨੇ, ਜਿਨ੍ਹਾਂ ਦੇ ਵਾਲ ਘਿਰਦੇ ਨੇ, ਵਾਲ ਕਮਜ਼ੋਰ ਨੇ, ਉਹਨਾਂ ਨੂੰ ਕਹਾਂਗਾ ਕਿ ਬੜੰਬਾ ਤੇਲ ਲਾਓ ਜੀ। ਬੜੰਬਾ ਤੇਲ ਬਹੁਤ ਵਧੀਆ ਤੇਲ ਹੈ ਔਰ ਬੜੰਬੇ ਦੇ ਲਾਉਣ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਵਾਲ ਕੀ ਆਉਂਦੇ। ਜਦੋਂ ਬੜੰਬਾ ਤੁਸੀਂ 8-10 ਵਾਰੀ ਲਾ ਲਿਆ ਤੇ ਵਾਲ ਤੁਹਾਡੇ ਬਿਲਕੁਲ ਗਾੜੇ ਹੋ ਜਾਣਗੇ, ਸੰਘਣੇ ਹੋ ਜਾਣਗੇ। ਇਹਨਾਂ ਨੂੰ ਜ਼ਰੂਰ ਤੁਸੀਂ ਕਿਸੇ ਨੇ ਮੁਲਾਕਾਤ ਕਰਨੀ ਹੋਏ ਤੇ ਮੈਨੂੰ ਲਾ ਲੈਣ ਦੇਣਾ ਪਹਿਲਾਂ, ਉਹ ਨਾ ਹੋਏ ਕਿ ਬਾਅਦ 'ਚ ਮੈਨੂੰ ਤੁਸੀਂ ਲੱਭਦੇ ਫਿਰੋ। ਇਹ ਬੜੰਬਾ ਤੇਲ ਨਵਾਂ ਚੱਲਿਆ ਜੇ, ਮੁਲਤਾਨ ਵਾਲੀ ਸਾਈਡ ਤੋਂ ਆਇਆ ਤੇ ਇਨਸ਼ਾਅੱਲਾ ਅਸੀਂ ਲਾਵਾਂਗੇ, ਪਤਾ ਲੱਗ ਜਾਏਗਾ ਜੀ। ਵਾਲ ਆ ਗਏ ਤੇ ਮੈਂ ਫਿਰ ਅੱਗੇ ਤੁਹਾਡਾ ਤੇਲ ਸੇਲ ਕਰਾਂ। ਨਹੀਂ ਆਣਗੇ ਵਾਲ ਆਣਗੇ। ਲਓ ਜੀ, ਬੜੀ ਮਿਹਰਬਾਨੀ, ਸ਼ੁਕਰੀਆ, ਤੁਸੀਂ ਕਾਫੀ ਟਾਈਮ ਦਿੱਤਾ। ਹੁਣ ਨੂੰ ਤੁਸੀਂ ਮਾਸ਼ਾਅੱਲਾ ਕਿੰਨਾ ਫਰਾਡ ਆਪਣਾ ਕਿੰਨਾ ਕੰਮ ਕਰ ਲੈਣਾ ਸੀ ਆਪਣਾ। ਤੇ ਪੈਸੇ ਤੁਸੀਂ ਦੇ ਦਿਓਗੇ ਨਾ, ਪੱਕੀ ਗੱਲ ਹੈ। 60,000 ਨਾ ਆਡੀਅנס ਨੂੰ ਕਹਿ ਦੋ ਫਿਰ ਉਹ ਨਵੇਂ ਮੁੜ ਕੇ ਫਿਰ ਬੰਦ ਕਰੋ ਤੇ ਲਓ ਜੀ, 60,000 ਦਾ ਇਹ ਬੜੰਬਾ ਤੇਲ ਹੈ ਤੇ ਮੈਂ ਤੇ ਲੈ ਲਿਆ, ਮੈਂ ਤੇ ਪੈਸੇ ਦੇ ਦੇਣੇ ਨੇ। ਜੇ ਮੈਂ ਠੀਕ ਹੋ ਗਿਆ ਫਿਰ ਤੁਹਾਨੂੰ ਵੀ ਲੈ ਕੇ ਦਿਆਂਗਾ। ਬੜੰਬਾ ਯਾਦ ਰੱਖਿਓ। ਇਹਨੂੰ ਪਤਾ ਹੀ ਨਹੀਂ ਇਹਦੇ ਨਾਲ ਫਰਾਡ ਹੋ ਗਿਆ।